ਦਫ਼ਤਰ ਖੁੱਲ੍ਹ ਗਏ ਨੇ, ਫੈਕਟਰੀਆਂ ਖੁੱਲ੍ਹ ਗਈਆਂ ਨੇ। ਸੋ ਜਦੋਂ ਇਹ ਸਾਰਾ ਕਾਰੋਬਾਰ ਖੁੱਲ੍ਹ ਰਿਹਾ ਹੈ ਤਾਂ ਸਿਨੇਮਿਆਂ ਦੇ ਪ੍ਰਤੀ ਇੱਕ ਸਰਕਾਰ ਦੀ ਜਿਹੜੀ ਬੇਰੁਖੀ ਹੈ ਉਹ ਕਿਉਂ, ਜਦੋਂ ਅਸੀਂ ਇਹ ਸਵਾਲ ਸਟੇਟ ਗਵਰਨਮੈਂਟ ਨੂੰ ਕਰਦੇ ਹਾਂ ਜਾ ਕੇ ਤਾਂ ਉੱਥੋਂ ਸਾਨੂੰ ਇੱਕ ਬੜਾ ਜਿਹੜਾ ਸੈਟਿਸਫੈਕਸ਼ਨ ਵਾਲਾ ਜਵਾਬ ਮਿਲ ਜਾਂਦਾ। ਉਹ ਇਹ ਹੈ ਕਿ ਇਹ ਸਟੇਟ ਦਾ ਕੰਮ ਨਹੀਂ, ਇਹ ਸਟੇਟ ਦਾ ਕੰਮ ਨਹੀਂ, ਸੈਂਟਰ ਦਾ ਕੰਮ। ਬਕਾਇਦਾ ਇੱਕ ਲੋੜ ਨਹੀਂ ਸਮਝੀ ਮੈਨੂੰ ਇਹ ਲੱਗਣ ਮਹਿਸੂਸ ਹੋਣ ਲੱਗ ਗਿਆ। ਹਾਲਾਂਕਿ ਹੋ ਇਹ ਸਕਦਾ ਸੀ ਕਿ ਹਦਾਇਤਾਂ ਦੇ ਨਾਲ ਸਿਨੇਮਾ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਸੀ ਜਦੋਂ ਬਾਕੀ ਕਾਰੋਬਾਰਾਂ ਨੂੰ ਇਜਾਜ਼ਤ ਮਿਲ ਗਈ ਹੈ, ਪਰ ਇਹ ਬੇਰੁਖੀ ਹੈ ਜੀ, ਇਹ ਨਹੀਂ ਹੈ ਹੁਣ ਤਾਂ ਬਣਨਗੀਆਂ ਤਦ ਜਦੋਂ ਰਿਲੀਜ਼ ਹੋਣਗੀਆਂ ਤੇ ਉਦੋਂ ਹੀ ਬਾਅਦ ਚੋਂ ਬਣਨਗੀਆਂ। ਤੇ ਇਸ ਕਰਕੇ ਜਿੰਨੇ ਵੀ ਸਾਰੇ ਐਕਟਰਸ ਨੇ ਉਹ ਸਾਰੇ ਵਿਚਾਰੇ ਘਰੇ ਹੀ ਬੈਠੇ ਨੇ, ਉਹਨਾਂ ਦਾ ਬੇਰੁਜ਼ਗਾਰ ਹੋਏ ਹੋਏ। ਜਿਵੇਂ ਫਿਲਮਾਂ ਬਣੀਆਂ ਪਈਆਂ ਨੇ ਉਹ ਸਾਫ਼ ਕਰ ਕੈਲੰਡਰ ਬਣਾ ਕੇ, ਤਾਂ ਕਿ ਇਹ ਨਾ ਹੋਵੇ ਕਿ ਸਿਨੇਮਾ ਖੁੱਲ੍ਹੇ ਅਸੀਂ ਆਪੋ ਧਾਪੀ 'ਚ ਲੜ ਪਈਏ ਕਿ ਪਹਿਲਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਯੋਗੇਸ਼ ਗੁਰਨਾ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਪਿਛਲੇ ਦਿਨੀ ਲਾਕਡਾਊਨ 4 ਦੇ ਨਾਲ ਜੁੜੀਆਂ ਹੋਈਆਂ ਸਰਕਾਰ ਦੀਆਂ ਰੂਪਰੇਖਾਵਾਂ ਸਾਹਮਣੇ ਆਈਆਂ ਨੇ, ਪਰ ਇਸ ਦੇ ਵਿੱਚ ਸਿਨੇਮਾ ਜਗਤ ਦੇ ਨਾਲ ਜੁੜੇ ਹੋਏ ਲੋਕਾਂ ਨੂੰ, ਵਰਕਰਸ ਨੂੰ, ਐਕਟਰਸ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ, ਬਿਕੋਜ਼ ਅਜੇ ਵੀ ਸਿਨੇਮਾ ਦੇ ਨਾਲ ਜੁੜੀ ਹੋਈ ਕੋਈ ਵੀ ਚੰਗੀ ਖਬਰ ਸਰਕਾਰ ਵੱਲੋਂ ਸਾਹਮਣੇ ਨਹੀਂ ਆਈ, ਜਿਸ ਨੂੰ ਲੈ ਕੇ ਸਿਨੇਮਾ ਜਗਤ ਵਿੱਚ ਕੰਮ ਕਰਨ ਵਾਲੇ ਲੋਕਾਂ ਦੇ ਵਿੱਚ, ਐਕਟਰਸ ਦੇ ਵਿੱਚ ਥੋੜ੍ਹੀ ਜਿਹੀ ਨਮੋਸ਼ੀ ਹੈਗੀ ਆ ਕਿ ਸਿਨੇਮਾਸ ਦੇ ਨਾਲੇ ਵਿਤਕਰਾ ਕਿਉਂ। ਕੁਝ ਖਾਸ ਸ਼ਰਤਾਂ ਲਗਾ ਕੇ ਸਿਨੇਮਾ ਘੱਟੋ ਘੱਟ ਖੋਲ੍ਹੇ ਜਾ ਸਕਦੇ ਸੀ ਕਿਉਂਕਿ ਚੀਜ਼ ਨਾਰਮਲ ਹੋਣ ਨੂੰ ਸਮਾਂ ਲੱਗਣਾ ਹੈ, ਪਰ ਅਜੇ ਸਿਨੇਮਿਆਂ ਨੂੰ ਬਿਲਕੁਲ ਹੀ ਬੰਦ ਰੱਖਿਆ ਗਿਆ ਗੌਰਮੈਂਟ ਵੱਲੋਂ। ਇਸ ਮੁੱਦੇ ਤੇ ਗੱਲ ਕਰਨ ਲਈ ਮੇਰੇ ਨਾਲ ਫਿਲਮੀ ਅਦਾਕਾਰ ਮਲਕੀਤ ਰੌਣੀ ਸਰ ਤੇ ਸਿੰਘ ਪਰਮਵੀਰ ਸਰ ਮੌਜੂਦ ਨੇ। ਤੇ ਮਲਕੀਤ ਰੌਣੀ ਸਰ ਤੁਸੀਂ ਜਾਣਦੇ ਹੋ ਕਿ ਨਾਰਥ ਜ਼ੋਨ ਫਿਲਮ ਐਂਡ ਟੀਵੀ ਐਸੋਸੀਏਸ਼ਨ ਦੇ ਮੁੱਖ ਅਹੁਦੇਦਾਰਾਂ ਦੇ ਵਿੱਚ ਨੇ ਤੇ ਹਮੇਸ਼ਾ ਇਸ ਐਸੋਸੀਏਸ਼ਨ ਵੱਲੋਂ ਫਿਲਮ ਇੰਡਸਟਰੀ ਦੇ ਨਾਲ ਜੁੜੇ ਹੋਏ ਜਿਹੜੇ ਕੰਮ ਨੇ, ਰੁਝੇਵੇਂ ਨੇ, ਉਹਨਾਂ ਨੂੰ ਅੱਗੇ ਹੋ ਕੇ ਦੇਖਦੇ ਨੇ। ਸੋ ਇਹਨਾਂ ਦਾ ਕੀ ਕਹਿਣਾ ਇੱਕ ਐਸੋਸੀਏਸ਼ਨ ਦੇ ਮੁੱਖ ਅਹੁਦੇਦਾਰ ਨੇ, ਖਾਸ ਤੌਰ ਤੇ ਫਿਲਮਾਂ ਦੇ ਨਾਲ ਜੁੜੀ ਹੋਈ, ਸਿਨੇਮੇ ਦੇ ਨਾਲ ਜੁੜੀ ਹੋਈ, ਕਿ ਲਾਕਡਾਊਨ 4 ਦੇ ਵਿੱਚ ਵੀ, ਕਿਉਂਕਿ 5 ਮਹੀਨੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਸਿਨੇਮੇ ਸਾਡੇ ਬੰਦ ਨੇ ਤੇ ਅਜੇ ਵੀ ਕੋਈ ਆਸ ਨਹੀਂ ਨਜ਼ਰ ਆ ਰਹੀ। ਸਤਿ ਸ਼੍ਰੀ ਅਕਾਲ ਸਰ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਇੰਡੋਜ਼ ਟੀਵੀ ਦੇਖਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ, ਯਾਨੀ ਕਿ ਮਲਕੀਤ ਰੌਣੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਦੋਂ ਇਹ ਸਾਹਮਣੇ ਆਈ, ਤੁਸੀਂ ਵੀ ਖਬਰ ਪੜ੍ਹੀ, ਤੁਹਾਡੇ ਵੱਲੋਂ ਨਿਊਜ਼ ਵੀ ਗਈ, ਤੁਹਾਡੇ ਵੱਲੋਂ ਬਿਆਨ ਵੀ ਆਇਆ, ਪਰ ਕੀ ਲੱਗਦਾ ਕਿ ਸਰਕਾਰ ਨੇ ਐਡੀ ਬੇਰੁਖੀ ਸਿਨੇਮਿਆਂ ਪ੍ਰਤੀ ਕਿਉਂ ਦਿਖਾਈ? ਹਾਲਾਂਕਿ ਤੁਹਾਡੀਆਂ ਮੀਟਿੰਗਾਂ ਵੀ ਹੋਈਆਂ, ਤੁਸੀਂ ਮਿਲੇ ਵੀ, ਕਿਉਂ ਨਹੀਂ ਸਿਨੇਮਿਆਂ ਵੱਲ ਸਰਕਾਰ ਨੇ ਧਿਆਨ ਦਿੱਤਾ? ਦੇਖੋ, ਜਿਹੜਾ ਜਿੱਥੋਂ ਤੱਕ ਸਾਡੀ ਐਸੋਸੀਏਸ਼ਨ ਦਾ ਸਵਾਲ ਹੈ, ਅਸੀਂ ਆਪਣੇ ਲੈਵਲ ਤੇ ਜਿਹੜੀ ਸਾਡੀ ਸਟੇਟ ਦੀ ਗਵਰਨਮੈਂਟ ਹੈ, ਮੁੱਖ ਮੰਤਰੀ ਸਾਹਿਬ ਨੂੰ ਮਿਲੇ, ਸਾਡੇ ਜਿਹੜੇ ਕਲਚਰ ਮਿਨਿਸਟਰ ਨੇ ਉਹਨਾਂ ਨੂੰ ਮਿਲੇ, ਸੋ ਹੋਰ ਸਾਰੇ ਦੂਜੇ ਮਿਨਿਸਟਰ ਸਾਹਿਬਾਨ ਜਿਹੜੇ ਸਾਡੇ ਮੌਜੂਦਾ ਨੇ ਉਹਨਾਂ ਨੂੰ ਮਿਲ ਕੇ ਅਸੀਂ ਬੇਨਤੀ ਕੀਤੀ ਕਿ ਇਸ ਫੀਲਡ ਦੇ ਨਾਲ ਜੁੜੇ ਹੋਏ ਬਹੁਤ ਸਾਰੇ ਇਹੋ ਜਿਹੇ ਵਰਕਰ ਨੇ ਜਿਹੜੇ ਡੇਲੀ ਬੇਸ ਰੋਟੀ ਕਮਾ ਕੇ ਖਾਣ ਵਾਲੇ ਨੇ, ਜਿਨ੍ਹਾਂ ਵਿੱਚ ਸਾਡੇ ਸਪੋਰਟ ਬॉय, ਲਾਈਟਮੈਨ ਨੇ। ਸੋ ਐਸੋਸੀਏਸ਼ਨ ਵੱਲੋਂ ਜਿੰਨਾ ਕੁ ਸਾਡੇ ਤੋਂ ਹੋ ਸਕਿਆ ਅਸੀਂ ਉਹਨਾਂ ਨੂੰ ਪਿਛਲੇ 4 ਮਹੀਨਿਆਂ ਤੋਂ ਰਾਸ਼ਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਸਾਡੇ ਵਰਕਰ ਸੀ ਡੇਲੀ ਬੇਸ ਵਾਲੇ, ਕਿ ਤਾਂ ਕਿ ਉਹ ਭੁੱਖੇ ਨਾ ਮਰ ਸਕਣ। ਫਿਰ ਅਸੀਂ ਬਾਰ-ਬਾਰ ਐਸੋਸੀਏਸ਼ਨ ਵੱਲੋਂ ਗੁਰਪ੍ਰੀਤ ਘੁੱਗੀ ਸਾਡੇ ਪ੍ਰੈਜ਼ੀਡੈਂਟ ਜੀ ਅਤੇ ਇਸੇ ਤਰ੍ਹਾਂ ਗਿੱਪੀ ਗਰੇਵਾਲ ਅਤੇ ਰਣਜੀਤ ਬਾਵਾ ਹੋਰਾਂ ਨੇ ਮੀਟਿੰਗਾਂ ਕੀਤੀਆਂ, ਬਾਰ-ਬਾਰ ਜਾ ਕੇ ਅਸੀਂ ਵੀ ਮੀਟਿੰਗਾਂ ਕੀਤੀਆਂ। ਉਹਨਾਂ ਮੀਟਿੰਗਾਂ ਦੇ ਵਿੱਚੋਂ ਇੱਕ ਨਤੀਜਾ ਇਹ ਨਿਕਲਿਆ ਸੀ ਕਿ ਸਾਨੂੰ ਸਾਡੀ ਸਟੇਟ ਸਰਕਾਰ ਨੇ ਕਿਹਾ ਕਿ ਤੁਸੀਂ ਜਿਹੜੀਆਂ 50 ਬੰਦਿਆਂ ਤੱਕ ਦੀ ਜਿਹੜੀ ਸ਼ੂਟਿੰਗ ਹੈ ਉਹ ਕਰ ਸਕਦੇ ਹੋ, ਜਿਹਦੇ ਵਿੱਚ ਸਾਡੇ ਵੈਬ ਸੀਰੀਜ਼ ਸੀ, ਸਾਡੀਆਂ ਸ਼ਾਰਟ ਫਿਲਮਾਂ ਸੀ, ਜਾਂ ਸਾਡੇ ਗਾਣੇ ਸੀ, ਵੀਡੀਓ ਐਲਬਮ ਸੀ, ਉਹਨਾਂ ਦੀ ਸ਼ੂਟਿੰਗ ਸ਼ੁਰੂ ਹੋਈ ਤਾਂ ਕਿ ਥੋੜ੍ਹੀ ਰਾਹਤ ਮਿਲੀ ਸਾਡੇ ਵਰਕਰ ਨੂੰ, ਕੰਮ ਸ਼ੁਰੂ ਹੋਇਆ। ਪਰ ਜਿਹੜਾ ਸਾਡੀ ਆਪਣੀ ਇਸ ਲਾਈਨ ਦਾ ਮੁੱਖ ਕੰਮ ਹੈ, ਸਿਨੇਮੇ ਤੱਕ ਪਹੁੰਚਦਾ ਕੰਮ ਹੈ, ਬੇਸ਼ੱਕ ਸੀਰੀਅਲ ਵੀ ਸ਼ੁਰੂ ਹੋ ਗਏ ਟੈਲੀਵਿਜ਼ਨ ਦੇ, ਪਰ ਉਹ ਵੱਡੀਆਂ ਫਿਲਮਾਂ ਨੇ। ਉਹ ਆਲਰੇਡੀ ਸਾਡੇ ਕੋਲ ਫਿਲਮਾਂ ਬਣੀਆਂ ਪਈਆਂ ਨੇ, ਜਿਹੜੇ 5 ਮਹੀਨੇ ਹੋ ਗਏ ਸਿਨੇਮਾ ਬੰਦ ਪਿਆ। ਉਹ ਫਿਲਮਾਂ ਜਿਹੜੀਆਂ 5 ਮਹੀਨੇ ਵਿੱਚ ਰਿਲੀਜ਼ ਹੋਣੀਆਂ ਸੀ ਉਹ ਉਵੇਂ ਬਲੌਕ ਹੋਈਆਂ ਪਈਆਂ ਨੇ। ਸੋ ਜਦੋਂ ਵੀ ਸਿਨੇਮਾ ਖੁੱਲ੍ਹਦਾ, ਹੁਣ ਸਾਡੀ ਸਾਰਿਆਂ ਦੀ ਟੇਕ ਹੈ ਕਿ ਸਿਨੇਮਾ ਖੁੱਲ੍ਹੇ ਤਾਂ ਉਹ 5 ਮਹੀਨੇ ਦਾ ਮਟੀਰੀਅਲ ਸਾਡੇ ਕੋਲ ਆਲਰੇਡੀ ਰਿਲੀਜ਼ ਕਰਨ ਲਈ ਪਿਆ। ਸੋ ਇਸ ਕਰਕੇ ਅੱਜ ਨਵੀਂ ਫਿਲਮ ਕੋਈ ਨਹੀਂ ਬਣ ਸਕਦੀ ਕਿਉਂਕਿ ਪ੍ਰੋਡਿਊਸਰ ਦਾ ਆਲਰੇਡੀ ਪੈਸਾ ਬਲੌਕ ਹੋਇਆ ਪਿਆ। ਹੁਣ ਸਵਾਲ ਇੱਥੇ ਉੱਠਦਾ, ਜਦੋਂ ਅਸੀਂ ਲਾਕਡਾਊਨ 4 ਦੇ ਵਿੱਚ ਸ਼ਾਮਲ ਹੋ ਗਏ ਹਾਂ, ਜਦੋਂ ਸਾਡੀਆਂ ਸਰਕਾਰਾਂ ਨੇ ਮਲਟੀਪਲੈਕਸ ਖੋਲ੍ਹਣ ਦਾ ਇਜਾਜ਼ਤ ਦਿੱਤੀ ਹੈ, ਜਦੋਂ ਸਾਡੀਆਂ ਸਰਕਾਰਾਂ ਨੇ ਵਿਆਹਾਂ 'ਤੇ ਇਹ ਕਹਿੰਦੇ ਕਿ 100 ਬੰਦੇ ਤੱਕ ਵੀ ਇਕੱਠੇ ਹੋ ਸਕਦੇ ਹੋ, ਮੈਟਰੋ ਖੁੱਲ੍ਹਣ ਜਾ ਰਹੀ ਹੈ, ਉਹਦੇ ਨਾਲ ਨਾਲ ਜਿਹੜੇ ਹੋਰ ਨੇ ਬੱਸਾਂ 'ਚ ਕਹਿੰਦੇ ਤੁਸੀਂ ਪੂਰੀਆਂ ਸਵਾਰੀਆਂ ਭਰ ਕੇ ਜਾ ਰਹੀਆਂ, ਲੱਦ ਕੇ ਜਾ ਰਹੀਆਂ, ਬਾਜ਼ਾਰ ਖੁੱਲ੍ਹ ਗਏ ਨੇ, ਦਫ਼ਤਰ ਖੁੱਲ੍ਹ ਗਏ ਨੇ, ਫੈਕਟਰੀਆਂ ਖੁੱਲ੍ਹ ਗਈਆਂ ਨੇ। ਸੋ ਜਦੋਂ ਇਹ ਸਾਰਾ ਕਾਰੋਬਾਰ ਖੁੱਲ੍ਹ ਰਿਹਾ ਹੈ ਤਾਂ ਸਿਨੇਮਿਆਂ ਦੇ ਪ੍ਰਤੀ ਇੱਕ ਸਰਕਾਰ ਦੀ ਜਿਹੜੀ ਬੇਰੁਖੀ ਹੈ ਉਹ ਕਿਉਂ, ਜਦੋਂ ਅਸੀਂ ਇਹ ਸਵਾਲ ਸਟੇਟ ਗਵਰਨਮੈਂਟ ਨੂੰ ਕਰਦੇ ਹਾਂ ਜਾ ਕੇ ਤਾਂ ਉੱਥੋਂ ਸਾਨੂੰ ਇੱਕ ਬੜਾ ਜਿਹੜਾ ਸੈਟਿਸਫੈਕਸ਼ਨ ਵਾਲਾ ਜਵਾਬ ਮਿਲ ਜਾਂਦਾ। ਉਹ ਇਹ ਹੈ ਕਿ ਇਹ ਸਟੇਟ ਦਾ ਕੰਮ ਨਹੀਂ, ਇਹ
ਸਟੇਟ ਦਾ ਕੰਮ ਨਹੀਂ, ਸੈਂਟਰ ਦਾ ਕੰਮ ਹੈ। ਪੂਰੇ ਮੁਲਕ ਦੇ ਵਿੱਚ ਸਿਨੇਮੇ ਇੱਕ ਦਿਨ ਖੁੱਲਣਗੇ। ਸੋ ਉੱਥੇ ਜਦੋਂ ਨਿਗਾਹ ਮਾਰੀਏ ਤਾਂ ਬਹੁਤ ਸਾਰੇ ਮੁਲਕਾਂ ਦੀਆਂ ਸਰਕਾਰਾਂ ਨੇ ਵਰਲਡ ਲੈਵਲ ਤੇ ਅੱਜ ਸਿਨੇਮਾ ਖੋਲ੍ਹ ਦਿੱਤਾ ਹੈ। ਬਿਲਕੁਲ। ਕੁਝ ਲੋਕਾਂ ਨੇ ਸ਼ਰਤਾਂ ਨਾਲ ਖੋਲ੍ਹਿਆ, ਕੁਝ ਨੇ ਬਿਨਾਂ ਸ਼ਰਤਾਂ ਖੋਲ੍ਹ ਦਿੱਤਾ ਕਿ ਸਿਨੇਮੇ ਤੁਸੀਂ ਆ ਜਾ ਸਕਦੇ ਹੋ। ਉਸ ਤੋਂ ਵੀ ਵੱਡੀ ਗੱਲ ਕਿ ਸਾਡੇ ਮੁਲਕ ਦੇ ਵਿੱਚ, ਹਿੰਦੁਸਤਾਨ ਦੇ ਵਿੱਚ, ਸਾਡੇ ਮੁਲਕ ਦੇ ਵਿੱਚ ਜਿਹੜੀ ਸਿਨੇਮਾ ਮਲਟੀਪਲੈਕਸ ਦੀ ਆਪਣੀ ਐਸੋਸੀਏਸ਼ਨ ਹੈ, ਉਹਨਾਂ ਨੇ ਸਰਕਾਰ ਨੂੰ ਬਾਰ-ਬਾਰ ਬੇਨਤੀ ਕੀਤੀ ਹੈ ਕਿ ਸਾਨੂੰ ਹਦਾਇਤਾਂ ਦੇ ਕੇ ਸਿਨੇਮਾ ਖੋਲ੍ਹਣ ਦੀ ਇਜਾਜ਼ਤ ਦੇ ਦਿਓ ਤੁਸੀਂ, ਜਿਹਦੇ ਵਿੱਚ 100% ਨਹੀਂ ਤਾਂ ਘੱਟੋ ਘੱਟ 60% ਜਾਂ 70% ਲੋਕਾਂ ਦੇ ਨਾਲ ਅਸੀਂ ਸਿਨੇਮੇ ਨੂੰ ਚਲਾ ਸਕੀਏ, ਤਾਂ ਕਿ ਸਾਡੇ ਖਰਚੇ ਵੀ ਪੂਰੇ ਹੋ ਸਕਣ, ਤਾਂ ਕਿ ਜਿਹੜਾ ਬੰਦਾ ਫਿਲਮ ਰਿਲੀਜ਼ ਕਰਦਾ ਉਹਦੇ ਖਰਚੇ ਵੀ ਪੂਰੇ ਹੋ ਸਕਣ। ਪਰ ਸਰਕਾਰਾਂ ਨੇ ਇਹਦੇ ਪ੍ਰਤੀ ਬਹੁਤ ਬੇਰੁਖੀ ਦਿਖਾਈ ਹੈ, ਕਿਉਂਕਿ ਸਾਡੀਆਂ ਸਰਕਾਰਾਂ ਨੇ ਹਜੇ ਤੱਕ ਇਹਨੂੰ ਇੱਕ ਬਕਾਇਦਾ ਬਿਜ਼ਨਸ ਨਹੀਂ ਸਮਝਿਆ, ਬਕਾਇਦਾ ਇੱਕ ਲੋੜ ਨਹੀਂ ਸਮਝੀ। ਮੈਨੂੰ ਇਹ ਮਹਿਸੂਸ ਹੋਣ ਲੱਗ ਗਿਆ। ਹਾਲਾਂਕਿ ਹੋ ਇਹ ਸਕਦਾ ਸੀ ਕਿ ਹਦਾਇਤਾਂ ਦੇ ਨਾਲ ਸਿਨੇਮਾ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਸੀ, ਜਦੋਂ ਬਾਕੀ ਕਾਰੋਬਾਰਾਂ ਨੂੰ ਇਜਾਜ਼ਤ ਮਿਲ ਗਈ ਹੈ। ਜੀ ਬਿਲਕੁਲ। ਪਰ ਇਹ ਬੇਰੁਖੀ ਹੈ ਜੀ, ਇਹ ਨਹੀਂ ਹੋਣੀ ਚਾਹੀਦੀ ਜੀ। ਖਾਸ ਤੌਰ ਤੇ 5 ਮਹੀਨੇ ਹੋ ਗਏ ਨੇ, ਬਹੁਤ ਲੰਬਾ ਟਾਈਮ ਹੈ। ਇਤਿਹਾਸ 'ਚ ਇਹ ਗੱਲ ਪਹਿਲੀ ਵਾਰ ਹੋਈ ਹੈ ਕਿ ਇੰਨੇ ਵੱਡੇ ਟਾਈਮ ਤੱਕ ਸਿਨੇਮੇ ਬੰਦ ਰਹੇ ਨੇ। ਮੇਰੇ ਨਾਲ ਪਰਮਵੀਰ ਸਰ ਮੌਜੂਦ ਨੇ। ਰੀਸੈਂਟਲੀ ਆਪਾਂ ਇਹਨਾਂ ਨੂੰ ਵਾਰਨਿੰਗ ਦੇ ਵਿੱਚ ਤੁਸੀਂ ਦੇਖਿਆ ਹੈ, ਬਹੁਤ ਸਾਰੀਆਂ ਫਿਲਮਾਂ ਤੁਸੀਂ ਇਹਨਾਂ ਦੀਆਂ ਵੇਖ ਚੁੱਕੇ ਹੋ, ਤੇ ਵਾਰਨਿੰਗ ਹੁਣ ਫਿਲਮ ਦੇ ਰੂਪ 'ਚ ਵੀ ਸਾਡੇ ਸਾਹਮਣੇ ਆਉਣੀ ਆ। ਐਜ਼ ਐਨ ਐਕਟਰ, ਐਜ਼ ਐਨ ਆਰਟਿਸਟ, 5 ਮਹੀਨੇ ਤੋਂ ਬਹੁਤ ਵੱਡਾ ਗੈਪ ਹੋ ਜਾਂਦਾ ਹੈ ਤੁਹਾਡੇ ਲਈ ਵੀ, ਹਰ ਇੱਕ ਆਰਟਿਸਟ ਲਈ। ਬਹੁਤ ਬੋਰੀਅਤ ਚਲੋ ਹਰ ਇੱਕ ਨੂੰ ਹੋਈ ਆ, ਪਰ ਹੁਣ ਮੈਨੂੰ ਲੱਗਦਾ ਸਮਾਂ ਬਣਦਾ ਸੀ ਸਰਕਾਰ ਵੱਲੋਂ ਕਿ ਇਹ ਚੀਜ਼ ਨੂੰ ਇਜਾਜ਼ਤ ਮਿਲੇ, ਦਿੱਤੀ ਜਾਵੇ, ਪਰ ਅਜੇ ਵੀ ਨਹੀਂ ਆਈ। ਐਜ਼ ਐਨ ਆਰਟਿਸਟ ਤੁਹਾਨੂੰ ਕੀ ਲੱਗਦਾ? ਦੇਖੋ, ਜੇਕਰ ਜਿੰਨੇ ਵੀ ਸਾਰੇ ਪ੍ਰੋਫੈਸ਼ਨਸ ਨੇ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਜੀ, ਮਲਕੀਤ ਭਾਜੀ ਹੋਰਾਂ ਨੇ ਕਿਹਾ ਕਿ ਸਾਰੇ ਕੰਮ ਖੁੱਲ ਚੁੱਕੇ ਨੇ, ਸਿਰਫ ਇੱਕ ਸਿਨੇਮਾ ਕਿਉਂ ਨਹੀਂ? ਕਿਉਂਕਿ ਜਦ ਤੱਕ ਹੁਣ ਫਿਲਮਾਂ ਤਾਂ ਬਣਨਗੀਆਂ, ਤਦ ਜਦੋਂ ਰਿਲੀਜ਼ ਹੋਣਗੀਆਂ ਤੇ ਉਦੋਂ ਹੀ ਬਾਅਦ 'ਚੋਂ ਬਣਨਗੀਆਂ। ਤਾਂ ਇਸ ਕਰਕੇ ਜਿੰਨੇ ਵੀ ਸਾਰੇ ਐਕਟਰਸ ਨੇ ਉਹ ਸਾਰੇ ਵਿਚਾਰੇ ਘਰੇ ਹੀ ਬੈਠੇ ਨੇ, ਉਹਨਾਂ ਦਾ ਬੇਰੁਜ਼ਗਾਰ ਹੋਏ ਹੋਏ ਨੇ। ਦੇਖੋ, ਹਰ ਬੰਦੇ ਦਾ ਆਪਣਾ ਕਿੱਤਾ ਹੁੰਦਾ, ਉਹਦੇ ਤੋਂ ਹੀ ਰੋਟੀ ਕਮਾਉਂਦਾ, ਉਹਦੇ ਤੋਂ ਹੀ ਖਾਂਦਾ। ਜਿਸ ਤਰ੍ਹਾਂ ਇਹਨਾਂ ਨੇ ਗੱਲ ਕੀਤੀ ਕਿ ਸਪੋਰਟ ਬॉयਜ਼ ਇਹ ਉਹ, ਇਨਫੈਕਟ ਐਕਟਰ ਵੀ ਉਹਦੇ ਵਿੱਚ, ਕਿਉਂਕਿ ਫਿਲਮ ਲਾਈਨ ਦੇ ਨਾਲ ਕੋਈ ਵੀ ਬੰਦਾ ਜੁੜਿਆ ਖੁਸ਼ ਨਹੀਂ ਹੈਗਾ। ਤੋ ਮੈਨੂੰ ਲੱਗਦਾ ਕਿ ਸਰਕਾਰ ਨੂੰ ਥੀਏਟਰਸ ਖੋਲ੍ਹਣੇ ਚਾਹੀਦੇ ਨੇ, ਕਿਉਂਕਿ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਫਿਲਮਾਂ ਵਾਕਈ ਬਹੁਤ ਸਾਰੀਆਂ ਬਲੌਕ ਹੋਈਆਂ ਵੀਆਂ। ਉਹ ਬਲੌਕ ਤੋਂ ਇਲਾਵਾ ਜਿਹੜੀਆਂ ਫਿਲਮਾਂ ਸ਼ੁਰੂ ਵੀ ਹੋਣੀਆਂ ਉਹ ਵੀ ਸ਼ੁਰੂ ਨਹੀਂ ਹੋਈਆਂ। ਹੁਣ ਤਾਂ ਇਹ ਜਿਹੜੀ ਤੁਸੀਂ ਵਾਰਨਿੰਗ ਦੀ ਗੱਲ ਕੀਤੀ ਹੈ, ਇਨਫੈਕਟ ਇਹ ਵੀ ਸਿਨੇਮੇ ਦੇ ਵਾਸਤੇ ਫਿਲਮ ਬਣ ਰਹੀ ਹੈ, ਲੇਕਿਨ ਉਹ ਵੀ ਬਣਾ ਰਹੇ ਨੇ, ਹਾਲੇ ਉਹਨਾਂ ਨੂੰ ਵੀ ਨਹੀਂ ਪਤਾ ਕਿ ਇਹ ਕਦੋਂ ਰਿਲੀਜ਼ ਹੋਊਗੀ ਜਾਂ ਕਦੋਂ ਕੀ ਹੋਊਗਾ। ਜਦੋਂ ਵੀ ਸਾਨੂੰ ਮੇਰੇ ਫੈਨਸ ਜਾਂ ਆਡੀਅנס ਪੁੱਛਦੀ ਹੈ ਕਿ ਯਾਰ ਕਦੋਂ ਰਿਲੀਜ਼ ਹੋਏਗੀ, ਤਾਂ ਉਹ ਸਾਡੇ ਕੋਲ ਕੋਈ ਜਵਾਬ ਨਹੀਂ ਹੁੰਦਾ ਇਸ ਗੱਲ ਦਾ। ਇੱਕ ਹੋਰ ਸਵਾਲ ਰੌਣੀ ਸਰ, ਬਹੁਤ ਜ਼ਮੀਨੀ ਪੱਧਰ ਤੋਂ ਨੇੜੇ ਤੋਂ ਤੁਸੀਂ ਉਹਨਾਂ ਲੋਕਾਂ ਨੂੰ ਦੇਖਿਆ ਲੋਕਡਾਊਨ ਦੇ ਦੌਰਾਨ ਜਿਹੜੇ ਸਿਨੇਮੇ ਨਾਲ ਜੁੜੇ ਹੋਏ ਸੀ ਤੇ ਅੱਜ ਬਹੁਤ ਹੀ ਕਹਿ ਲਓ ਕਿ ਬੁਰੇ ਦੌਰ 'ਚੋਂ ਗੁਜ਼ਰ ਰਹੇ ਨੇ। ਇਹ ਘਾਟਾ ਕਿੰਨੇ ਕੁ ਸਮੇਂ ਤੱਕ ਪੂਰਿਆ ਜਾਊਗਾ, ਜਾਂ ਕਿੰਨਾ ਕੁ ਵੱਡਾ ਲਾਸ ਤੁਸੀਂ ਮੰਨਦੇ ਹੋ ਜਿਹੜਾ ਉਹਨਾਂ ਪਰਿਵਾਰਾਂ ਨੂੰ ਹੋ ਗਿਆ? ਕੈਮਰਾਮੈਨ, ਲਾਈਟਮੈਨ, ਜਿੰਨੇ ਵੀ ਲੋਕ ਜੁੜੇ ਹੋਏ ਸੀ ਇਸ ਲੈਵਲ ਤੇ, ਤੁਸੀਂ ਉਹਨਾਂ ਦੇ ਪਰਿਵਾਰਾਂ ਨੂੰ ਵੀ ਮਿਲੇ ਹੋ, ਰਾਸ਼ਨ ਵੀ ਦਿੱਤਾ ਐਸੋਸੀਏਸ਼ਨ ਵੱਲੋਂ, ਪਰ ਇਹ ਲਾਸ ਬਹੁਤ ਵੱਡਾ। ਕੀ ਲੱਗਦਾ ਕਿ ਕਦੋਂ ਕੁ ਤੱਕ ਇਹ ਲਾਸ ਪੂਰਿਆ ਜਾ ਸਕਦਾ? ਦੇਖੋ, ਇਹ ਨਾ ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਇੱਕ ਤਰੱਕੀ, ਫਿਲਮੀ ਤਰੱਕੀ ਦਾ, ਫਿਲਮੀ ਇੰਡਸਟਰੀ ਦੀ ਅੱਗੇ ਵਧਣ ਦਾ ਇੱਕ ਪਹੀਆ ਜਿਵੇਂ ਚੱਲ ਰਿਹਾ ਸੀ ਇੱਕ ਸਪੀਡ ਦੇ ਨਾਲ, ਉਹਨੂੰ ਥੋੜ੍ਹੇ ਟਾਈਮਾਂ ਤੋਂ ਬਹੁਤ ਅੱਛੀ ਸਪੀਡ ਮਿਲੀ ਸੀ। ਸਾਰੇ ਬੰਦੇ ਉਹਨੂੰ ਬਹੁਤ ਸਾਰੇ ਲੋਕਾਂ ਦੇ ਵਿੱਚ ਨਵਿਆਂ ਨੂੰ ਰੁਜ਼ਗਾਰ ਮਿਲਿਆ ਸੀ, ਪਰ ਉਹ ਇੱਕਦਮ ਹੁਣ ਬੰਦ ਹੋ ਗਿਆ। 5 ਮਹੀਨੇ ਤੋਂ ਇੱਕ ਪਹੀਆ ਉਸੇ ਜਗ੍ਹਾ ਖੜਾ ਹੈ। ਉਹਨੂੰ ਦੁਬਾਰਾ ਚਾਲੂ ਕਰਨ ਦੇ ਲਈ ਸਾਨੂੰ ਬਹੁਤ ਸਾਰਾ ਸਮਾਂ ਲੱਗਣਾ ਹੈ। ਅਸੀਂ ਇਹ ਉਮੀਦ ਕਰਦੇ ਨੇ ਜਿਹੜੇ ਸਾਡੇ ਇਸ ਇੰਡਸਟਰੀ ਦੇ ਧਨਾਤਰ ਲੋਕ ਨੇ, ਵੱਡੇ ਵੱਡੇ ਡਿਸਟਰੀਬਿਊਟਰ ਸਾਹਿਬਾਨ ਸਾਡੇ ਨੇ, ਸਾਰੇ ਨਾਲ ਸਲਾਹ ਕਰਦੇ ਹਾਂ, ਸਮੀਤ ਨਾਲ ਸਾਨੀ ਜੀ ਨੇ, ਸਾਰੇ ਉਹ ਲੋਕਾਂ ਨਾਲ ਸਲਾਹ ਕਰਦੇ ਹਾਂ। ਅਸੀਂ ਸਾਰੇ ਲੋਕਾਂ ਦਾ ਇਹ ਕਹਿਣਾ ਕਿ 2 ਸਾਲ ਦਾ ਘੱਟੋ ਘੱਟ ਸਮਾਂ ਲੱਗਣਾ ਪੰਜਾਬੀ ਸਿਨੇਮੇ ਨੂੰ ਇਸ ਦੁੱਖ ਦੇ ਵਿੱਚੋਂ ਉੱਭਰਨ ਲਈ ਜੀ। ਉਹ ਗੱਲ ਇਸ ਕਰਕੇ ਹੈ ਕਿ ਅੱਜ ਸਾਡੀਆਂ ਸਰਕਾਰਾਂ ਦੇ ਅੱਗੇ ਇੱਕ ਵੱਡਾ ਸਵਾਲ ਹੈ, ਉਹ ਸਵਾਲ ਹੈ ਰੁਜ਼ਗਾਰ ਦਾ। ਸੋ ਇਹ ਇੱਕ ਲਾਈਨ, ਇਹ ਇੰਡਸਟਰੀ ਇੱਕ ਐਸੀ ਇੰਡਸਟਰੀ ਹੈ ਜਿਹਨੇ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ, ਬਹੁਤ ਸਾਰੇ ਲੋਕਾਂ ਨੂੰ ਰੋਟੀ ਪਾਇਆ ਹੈ। ਫਿਰ ਜਦੋਂ ਇਹ ਸਵਾਲ ਹੁੰਦਾ ਹੈ ਕਿ ਇੱਕ ਇਹੋ ਜਿਹੀ ਲਾਈਨ ਜਿਹੜੀ ਲੋਕਾਂ ਨੂੰ ਰੁਜ਼ਗਾਰ ਦੇ ਰਹੀ ਹੈ, ਲੋਕਾਂ ਨੂੰ ਰੋਟੀ ਦੇ ਰਹੀ ਹੈ, ਲੋਕਾਂ ਨੂੰ ਇੰਪਲਾਇਮੈਂਟ ਦੇ ਰਹੀ ਹੈ, ਉਸ ਲਾਈਨ ਬਾਰੇ ਸਰਕਾਰ ਕਿਉਂ ਨਹੀਂ ਸੋਚ ਰਹੀ, ਉਹਨੂੰ ਖੋਲ੍ਹਣ ਬਾਰੇ ਕਿਉਂ ਨਹੀਂ ਸੋਚ ਰਹੀ? ਮੈਂ ਬਾਰ-ਬਾਰ ਇਹ ਸਰਕਾਰ ਨੂੰ ਅਪੀਲ ਕਰਦਾ ਕਿ ਜਿੱਥੇ ਤੁਸੀਂ ਬਾਕੀ ਕਾਰੋਬਾਰਾਂ ਨੂੰ ਖੋਲ੍ਹਣ ਦੇ ਵਿੱਚ ਪਹਿਲ ਕਦਮੀ ਦਿਖਾਈ ਹੈ, ਚਾਹੇ ਉਹ ਫੈਕਟਰੀਆਂ ਸੀ, ਚਾਹੇ ਉਹ ਬਾਜ਼ਾਰ ਸੀ, ਚਾਹੇ ਉਹ ਟਰਾਂਸਪੋਰਟ ਸੀ, ਚਾਹੇ ਮੈਟਰੋ ਸੀ, ਤਾਂ ਤੁਹਾਨੂੰ ਸਿਨੇਮੇ ਬਾਰੇ ਜ਼ਰੂਰ। ਹਾਲਾਂਕਿ ਇੱਕ ਬਹੁਤ ਵੱਡੀ ਗੱਲ, ਸਾਡੀ ਜਿਹੜੀ ਮਲਟੀਪਲੈਕਸ ਐਸੋਸੀਏਸ਼ਨ ਹੈ ਇੰਡੀਆ ਦੀ, ਉਹਨੇ ਇੱਕ ਬੜਾ ਵੱਡਾ ਕਮਾਲ ਦਾ ਕੰਮ ਕੀਤਾ। ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਸਿਨੇਮੇ ਨੂੰ ਹਾਈਜੈਨਿਕ ਕਰਨ ਵਾਲੀ ਗੱਲ ਹੈ, ਉਹਦੇ ਲਈ ਉਹ ਰਾਜੀ ਹੋਈ ਹੈ। ਕਿਉਂਕਿ ਪਹਿਲਾਂ ਕੀ ਸੀ, ਸਿਨੇਮੇ ਦੇ ਵਿੱਚ ਜਿਹੜਾ ਏਸੀ ਚੱਲਦਾ ਸੀ ਉਹਦੀ ਹਵਾ ਵਿੱਚ ਹੀ ਘੁੰਮਦੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਫਰੈਸ਼ ਜਿਹੜੀ ਏਅਰ ਹੈ ਉਹਦਾ ਇੰਤਜ਼ਾਮ ਕਰਕੇ ਬਾਹਰ ਦੀ ਫਰੈਸ਼ ਨੂੰ ਅਸੀਂ ਅੰਦਰ ਏਅਰ ਕਰਦੇ ਹਾਂ, ਤਾਂ ਕਿ ਜਿਹੜੀ ਕਰੋਨਾ ਦੀ ਇੱਕ ਦੂਜੇ ਤੋਂ ਮਹਾਮਾਰੀ ਹੈ ਉਹਨੂੰ ਰਾਹਤ ਮਿਲ ਸਕੇ ਜੀ। ਸੋ ਇੰਨੀਆਂ ਗੱਲਾਂ ਦੇ ਬਾਵਜੂਦ, ਹਾਲਾਂਕਿ ਇਹ ਗੱਲ
ਕਿਸੇ ਹੋਰ ਕਾਰੋਬਾਰੀ ਨੇ ਸ਼ਰਤ ਨਹੀਂ ਮੰਨੀ। ਉਹਨਾਂ ਨੇ ਨਹੀਂ ਕਿਹਾ ਕਿ ਤੁਸੀਂ ਸਾਡਾ ਕੰਮ ਖੋਲੋ, ਅਸੀਂ ਆਹ ਕਰ ਦਾਂਗੇ ਤੁਹਾਡੇ ਲਈ। ਸਿਰਫ ਇੱਕ ਸਿਨੇਮਾ ਲਾਈਨ ਐਸੀ ਸੀ ਕਿਉਂਕਿ ਬਹੁਤ ਬੜਾ ਸਟਰਕਚਰ ਹੈ, ਬਹੁਤ ਸਾਰੇ ਲੋਕ ਜੁੜੇ ਹੋਏ ਨੇ। ਆਪਾਂ ਗੱਲ ਕਰਦੇ ਹਾਂ ਇੱਕ ਮਲਟੀਪਲੈਕਸ ਜਿਹੜਾ ਹੈਗਾ ਜਿਹਦੇ ਵਿੱਚ 4 ਸਕਰੀਨਾਂ ਨੇ ਜਾਂ 5 ਸਕਰੀਨਾਂ ਨੇ, ਉਹਦੇ ਵਿੱਚ ਕਿੰਨੇ ਸਾਰੇ ਲੋਕਾਂ ਨੂੰ ਆਲਰੇਡੀ ਕੰਮ ਮਿਲਿਆ ਹੋਇਆ ਹੈ। ਮੈਂ ਸਮਝਦਾ ਵੀ ਇੱਕ ਜਗ੍ਹਾ ਦੇ ਵਿੱਚ ਘੱਟੋ ਘੱਟ 100 ਬੰਦੇ ਇਹੋ ਜਿਹੇ ਨੇ ਇੱਕ ਪਲੇਸ ਦੇ ਉੱਤੇ ਜਿਹੜੇ ਕੰਮ ਕਰਦੇ ਨੇ, ਅਲੱਗ-ਅਲੱਗ ਡਿਪਾਰਟਮੈਂਟਾਂ 'ਚ ਵੰਡੇ ਹੋਏ ਨੇ। ਉਸ ਤੋਂ ਬਿਨਾਂ ਫਿਲਮ ਦੀ ਸ਼ੂਟਿੰਗ ਨਾਲ ਸੰਬੰਧਿਤ, ਫਿਲਮ ਦੀ ਐਡੀਟਿੰਗ ਨਾਲ ਸੰਬੰਧਿਤ, ਡਬਿੰਗ ਨਾਲ ਸੰਬੰਧਿਤ ਕਿੰਨੇ ਸਾਰੇ ਲੋਕ ਨੇ ਜਿਨ੍ਹਾਂ ਨੂੰ ਰੁਜ਼ਗਾਰ ਮਿਲਿਆ। ਕੋਈ ਟਰਾਂਸਪੋਰਟ ਵਾਲਾ, ਕੋਈ ਰੋਟੀ ਤਿਆਰ ਕਰ ਰਿਹਾ ਹੈ, ਕੋਈ ਕੈਟਰਿੰਗ ਵਾਲਾ ਹੈ, ਕੋਈ ਸੈੱਟ ਲਾ ਰਿਹਾ, ਕੋਈ ਕੁਛ ਕਰ ਰਿਹਾ। ਸੋ ਅਲੱਗ-ਅਲੱਗ ਡਿਪਾਰਟਮੈਂਟ ਨਾਲ ਇੰਨੇ ਲੋਕ ਸੰਬੰਧਿਤ ਸੀ ਜਿਨ੍ਹਾਂ ਨੂੰ ਐਮਪਲਾਈਮੈਂਟ ਦੇਈ ਬੈਠਾ ਇਹ ਜਿਹੜਾ ਕਾਰੋਬਾਰ ਹੈ। ਸੋ ਸਰਕਾਰ ਨੂੰ ਇਸ ਕਰਕੇ ਬੇਨਤੀ ਹੈ ਕਿ ਜਿੱਥੇ ਲਾਕਡਾਊਨ 4 ਦੇ ਵਿੱਚ ਤੁਸੀਂ ਬਾਕੀ ਕਾਰੋਬਾਰਾਂ ਬਾਰੇ ਇੰਨੀ ਸੰਜੀਦਗੀ ਦੇ ਨਾਲ ਕੰਮ ਕਰਦੇ ਹੋਏ 1 ਬਾਈ 1 ਸ਼ੁਰੂ ਕੀਤਾ ਹੈ, ਉਹਨਾਂ ਨੂੰ ਖੋਲ੍ਹਣਾ ਸ਼ੁਰੂ ਕੀਤਾ ਹੈ, ਲੋਕਾਂ ਨੂੰ ਦੀ ਜ਼ਿੰਦਗੀ ਨੂੰ ਮੁੜ ਕੇ ਇੱਕ ਲੀਹ 'ਤੇ ਲਿਆਉਣ ਲਈ ਕੰਮ ਕੀਤਾ ਹੈ, ਉਸ ਸਮੇਂ ਕਿਉਂਕਿ ਸਾਡਾ ਇੱਕ ਡਿਪਾਰਟਮੈਂਟ ਐਸਾ ਡਿਪਾਰਟਮੈਂਟ ਹੈ ਜਿਹੜਾ ਫਿਲਮੀ ਲਾਈਨ ਹੈ, ਇਸ ਵਿੱਚ ਕੰਮ ਕਰਨ ਵਾਲੇ ਜਿਹੜੇ ਡੇਲੀ ਵੇਜ ਵਾਲੇ ਵਰਕਰ ਸੀ, ਉਹਦੇ ਲਈ ਕਿਸੇ ਸਰਕਾਰ ਨੇ, ਕਿਸੇ ਸਟੇਟ ਦੀ ਸਰਕਾਰ ਨੇ, ਕਿਸੇ ਸੈਂਟਰ ਦੀ ਸਰਕਾਰ ਨੇ ਕੁਝ ਨਹੀਂ ਸੋਚਿਆ। ਹਾਲਾਂਕਿ ਜਿਹੜੇ ਬਾਕੀ ਲੋਕ ਸੀ ਉਹਨਾਂ ਦੇ ਆਧਾਰ ਕਾਰਡ ਦੇਖ ਕੇ, ਉਹਨਾਂ ਦਾ ਹੋਰ ਕੋਈ ਜੌਬ ਕਾਰਡ ਦੇਖ ਕੇ ਉਹਨਾਂ ਨੂੰ ਰਾਸ਼ਨ ਵੰਡਿਆ ਗਿਆ, ਉਹਨਾਂ ਨੂੰ ਰਾਹਤ ਦਿੱਤੀ ਗਈ ਹੈ, ਕਿਸੇ ਦਾ ਕੁਝ ਮਾਫ ਕੀਤਾ ਗਿਆ। ਪਰ ਫਿਲਮ ਲਾਈਨ ਬਾਰੇ ਜਾਂ ਇੱਕ ਸਾਡਾ ਰੰਗਮੰਚ ਹੈ, ਥੀਏਟਰ ਦੀ ਲਾਈਨ ਹੈ, ਉਹਦੇ ਬਾਰੇ ਕਿਸੇ ਨੇ, ਕਿਸੇ ਕਲਚਰ ਡਿਪਾਰਟਮੈਂਟ ਨੇ, ਕਿਸੇ ਸਟੇਟ ਸਰਕਾਰ ਨੇ, ਕਿਸੇ ਸੈਂਟਰ ਸਰਕਾਰ ਨੇ ਕੋਈ ਬਿਆਨ ਨਹੀਂ ਦਿੱਤਾ ਹੈ ਕਿ ਇਹ ਸਾਡੀ ਜਿਹੜੀ ਸੰਸਕ੍ਰਿਤੀ ਹੈ, ਸਾਡਾ ਜਿਹੜਾ ਕਲਚਰ ਹੈ, ਸਾਡੀ ਜਿਹੜੀ ਬੋਲੀ ਹੈ, ਉਹਨੂੰ ਉਭਾਰਨ ਦੇ ਲਈ ਇਹ ਲੋਕ ਇੰਨਾ ਕੰਮ ਕਰ ਰਹੇ ਨੇ। ਸੋ ਇਹਨਾਂ ਲਈ ਕੋਈ ਰਾਹਤ ਚਾਹੀਦੀ ਸੀ, ਉਹ ਰਾਹਤ ਬਾਰੇ ਕੋਈ ਗੱਲ ਅਜੇ ਤੱਕ ਨਹੀਂ ਹੋਈ। ਹਾਲਾਂਕਿ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਐਪਸ ਦੇ ਉੱਤੇ। ਅਸੀਂ ਇੰਡੀਆ ਦੇ ਲੈਵਲ ਤੇ ਸਾਡੇ ਪ੍ਰਧਾਨ ਜੀ ਗੁਰਪ੍ਰੀਤ ਘੁੱਗੀ ਹੋਰੀ ਤੇ ਸਾਨੂੰ ਆਪ, ਅਸੀਂ ਸੈਂਟਰ ਦੇ ਵਿੱਚ ਜਿੰਨੇ ਸਾਡੇ ਅਲੱਗ-ਅਲੱਗ ਰੀਜਨਲ ਸਿਨੇਮੇ ਦੇ ਲੋਕ ਨੇ, ਚਾਹੇ ਉਹ ਬੰਗਾਲ ਦਾ ਸਿਨੇਮਾ ਹੈ, ਹਰਿਆਣੇ ਦਾ, ਹਿਮਾਚਲ ਦਾ ਜਾਂ ਉੜੀਸਾ ਦਾ, ਕਿਤੇ ਦਾ ਵੀ ਸਿਨੇਮਾ ਹੈ, ਉਹ ਸਾਰੀ ਜਗ੍ਹਾ ਦੇ ਸਾਰੀਆਂ ਸਟੇਟਾਂ ਦੇ 2-2 ਲੋਕ ਇਕੱਠੇ ਹੋ ਕੇ ਐਪ ਦੇ ਉੱਤੇ ਇਕੱਠੇ ਹੋਏ। ਉੱਥੇ ਅਸੀਂ ਸਰਕਾਰ ਨੂੰ ਸੁਝਾਅ ਵੀ ਦਿੱਤੇ ਕਿ ਤੁਸੀਂ ਜਿਹੜੇ ਸਾਡੇ ਪ੍ਰੋਡਿਊਸਰ ਸਾਹਿਬਾਨ ਨੇ ਜਿਨ੍ਹਾਂ ਦਾ ਪੈਸਾ ਬਲੌਕ ਹੋਇਆ ਪਿਆ, ਜਿਨ੍ਹਾਂ ਨੂੰ ਖਾਸ ਕਰਕੇ ਲੋਕਡਾਊਨ ਦੇ ਵਿੱਚ ਜਾਂ ਕਰਫਿਊ ਦੇ ਵਿੱਚ ਇੱਕ ਵੱਡਾ ਲਾਸ ਹੋਇਆ, ਉਹਨੂੰ ਉਹਦੇ ਵਿੱਚੋਂ ਉਭਾਰਨ ਲਈ ਕੀ ਕਰ ਸਕਦੇ ਹੋ। ਸੋ ਇੱਕ ਸਾਂਝੀ ਰਾਏ ਬਣੀ ਸੀ, ਜਿਵੇਂ ਸਰਕਾਰ ਮਨੋਰੰਜਨ ਦੇ ਉੱਤੇ ਟੈਕਸ ਲਾਈ ਬੈਠੀ ਹੈ, ਵੀ ਉਹ ਟੈਕਸ ਨੂੰ ਕੁਝ ਟਾਈਮ ਲਈ ਘਟਾਇਆ ਜਾਵੇ ਤਾਂ ਕਿ ਜਦੋਂ ਟੈਕਸ ਘਟਦਾ, ਜਿਹੜਾ ਸਾਡਾ ਦਰਸ਼ਕ ਹੈ ਉਹ ਸਿਨੇਮੇ ਜਾਊਗਾ ਤਾਂ ਉਹਦੀ ਜਿਹੜੀ ਟਿਕਟ ਦੀ ਕਾਸਟ ਵੀ ਘਟੂਗੀ। ਇਹਦੇ ਨਾਲ ਦਰਸ਼ਕ ਸਿਨੇਮੇ ਵੀ ਜਾਓਗੇ, ਵਧੂਗਾ, ਸਿਨੇਮੇ ਦਰਸ਼ਕਾਂ ਦੀ ਖਿੱਚ ਵਧੂਗੀ ਦੁਬਾਰਾ ਹੋਰ, ਤੇ ਸਿਨੇਮਾ ਮੁੜ ਕੇ ਲੀਹ ਤੇ ਆ ਸਕਦਾ। ਪਰ ਮੈਨੂੰ ਸਮਝ ਨਹੀਂ ਆਉਂਦਾ, ਸਾਨੂੰ ਬਹੁਤ ਸਾਰੀਆਂ ਉਮੀਦਾਂ ਸੀ ਸਰਕਾਰ ਤੋਂ ਕਿ ਲਾਕਡਾਊਨ 4 ਜਦੋਂ ਆਉਂਦਾ ਹੈ, ਅਸੀਂ ਉਹ 'ਚ ਐਂਟਰ ਹੁੰਦੇ ਹਾਂ ਤਾਂ ਸਿਨੇਮੇ ਲਈ ਰਾਹਤ ਦੀ ਖਬਰ ਆਊਗੀ। ਪਰ ਇਹ ਮਜੂਸੀ ਦੀ ਖਬਰ ਹੈ ਕਿ ਲਾਕਡਾਊਨ 4 ਦੇ ਵਿੱਚ ਸ਼ਾਮਲ ਹੋ ਗਏ ਹਾਂ ਤੇ ਸਿਨੇਮੇ ਦੀ ਰਾਹਤ ਲਈ ਕੋਈ ਖਬਰ ਨਹੀਂ ਆਈ। ਇਸ ਕਰਕੇ ਅਸੀਂ ਬਾਰ-ਬਾਰ ਇਹ ਮੰਗ ਕਰਦੇ ਹਾਂ, ਹਿੰਦੁਸਤਾਨ ਦੀਆਂ ਸਾਰੀਆਂ ਐਸੋਸੀਏਸ਼ਨਾਂ ਮੰਗ ਕਰਦੀਆਂ ਨੇ, ਅਸੀਂ ਆਪਣੀ ਐਸੋਸੀਏਸ਼ਨ ਵੱਲੋਂ ਮੰਗ ਕਰਦੇ ਹਾਂ ਕਿ ਸਿਨੇਮੇ ਬਾਰੇ ਸਰਕਾਰ ਨੂੰ ਸੰਜੀਦਗੀ ਨਾਲ ਸੋਚਣਾ ਚਾਹੀਦਾ। ਆਖਰੀ ਸਵਾਲ ਤੁਹਾਡੇ ਕੋਲੋਂ ਕਿ ਬਹੁਤ ਵੱਡੀਆਂ ਫਿਲਮਾਂ ਤੁਹਾਡੀਆਂ ਵੀ ਰੈਡੀ ਹੋਈ ਪਈਆਂ ਨੇ ਜਿਨ੍ਹਾਂ ਦਾ ਇੰਤਜ਼ਾਰ ਹੈ ਲੋਕਾਂ ਨੂੰ, ਜੇ ਆਪਾਂ ਐਕਸਪੈਕਟ ਕਰ ਲਈਏ ਕਿ ਅਗਲੇ ਮਹੀਨੇ ਸਰਕਾਰ ਕੋਈ ਰਾਹਤ ਦਿੰਦੀ ਹੈ ਤਾਂ ਕਿੰਨੀ ਜਲਦੀ ਸਾਡੇ ਪੰਜਾਬੀ ਦਰਸ਼ਕਾਂ ਨੂੰ ਦੁਬਾਰਾ ਫਿਰ ਸਾਡੀਆਂ ਪੰਜਾਬੀ ਫਿਲਮਾਂ ਸਿਨੇਮਿਆਂ 'ਚ ਦੇਖਣ ਨੂੰ ਮਿਲ ਸਕਦੀਆਂ ਨੇ, ਜੇ ਅਗਲੇ ਮਹੀਨੇ ਕੋਈ ਚੰਗੀ ਖਬਰ ਆਉਂਦੀ ਹੈ? ਤੁਹਾਡਾ ਕੋਈ ਅੰਦਾਜ਼ਾ? ਦੇਖੋ, ਜੇ ਸਰਕਾਰ ਅਗਲੇ ਮਹੀਨੇ ਸਿਨੇਮਾ ਖੋਲ੍ਹਦੀ ਹੈ, ਸਾਡੀਆਂ ਫਿਲਮਾਂ ਤਾਂ ਉਸੇ ਦਿਨ ਰਿਲੀਜ਼ ਹੋਣ ਨੂੰ ਪਈਆਂ। ਸਾਡੇ ਕੋਲ ਤਾਂ ਇੰਨੀਆਂ ਫਿਲਮਾਂ ਇਕੱਠੀਆਂ ਹੋਈਆਂ ਪਈਆਂ। ਅਸੀਂ ਸਗੋਂ ਇਹ ਲਾਕਡਾਊਨ 'ਚ ਬਾਰ-ਬਾਰ ਬੇਨਤੀ ਵੀ ਕਰਦੇ ਰਹੇ ਹਾਂ ਆਪਣੀ ਐਸੋਸੀਏਸ਼ਨ ਵੱਲੋਂ ਕਿ ਜਿਹੜੇ ਸਾਡੇ ਪ੍ਰੋਡਿਊਸਰ ਸਾਹਿਬਾਨ ਨੇ, ਸਾਡੇ ਰੀਜਨਲ ਸਿਨੇਮੇ ਦੇ, ਸਾਡੀ ਮਾਂ ਬੋਲੀ ਦੇ ਨਾਲ ਸੰਬੰਧਿਤ ਕੰਮ ਕਰਨ ਵਾਲੇ ਪ੍ਰੋਡਿਊਸਰ ਸਾਹਿਬਾਨ ਨੇ, ਉਹ ਆਪਸ 'ਚ ਇਕੱਠੇ ਹੋਣ, ਉਹ ਇਕੱਠੇ ਹੋ ਕੇ ਕੈਲੰਡਰ ਬਣਾਉਣ ਇੱਕ ਕਿ ਆਪਣੇ ਕੋਲ 50 ਫਿਲਮਾਂ ਨੇ, ਆਪਣੇ ਕੋਲ 25 ਫਿਲਮਾਂ ਨੇ, 28 ਫਿਲਮਾਂ ਨੇ, 15 ਫਿਲਮਾਂ ਨੇ ਜਿਹੜੀਆਂ ਲਾਈਨ ਅਪ ਨੇ, ਤਾਂ ਆਪਾਂ ਉਹਨਾਂ ਦਾ ਕੈਲੰਡਰ ਬਣਾਈਏ ਕਿ ਪਹਿਲਾਂ ਕਿਹੜੀ ਫਿਲਮ ਰਿਲੀਜ਼ ਕਰਨੀ ਹੈ, ਦੂਜੀ ਨੰਬਰ 'ਤੇ ਕਿਹੜੀ ਫਿਲਮ ਰਿਲੀਜ਼ ਕਰਨੀ ਹੈ, ਤੀਜੇ ਨੰਬਰ 'ਤੇ ਕਿਹੜੀ ਰਿਲੀਜ਼ ਕਰਨੀ ਹੈ। ਜਿਵੇਂ ਜਿਵੇਂ ਫਿਲਮਾਂ ਬਣੀਆਂ ਪਈਆਂ ਨੇ ਉਸ ਹਿਸਾਬ ਨਾਲ ਕੈਲੰਡਰ ਬਣਾ ਕੇ, ਤਾਂ ਕਿ ਇਹ ਨਾ ਹੋਵੇ ਕਿ ਸਿਨੇਮਾ ਖੁੱਲ੍ਹੇ ਅਸੀਂ ਆਪੋ ਧਾਪੀ 'ਚ ਲੜ ਪਈਏ ਕਿ ਪਹਿਲਾਂ ਮੈਂ ਰਿਲੀਜ਼ ਕਰੂੰਗਾ, ਉਹ ਕਹਿੰਦਾ ਮੈਂ ਕਰੂੰਗਾ, ਉਹ ਕਹਿੰਦਾ ਮੈਂ ਤੇਰੇ ਨਾਲ ਕਰੂੰਗਾ, 2 ਫਿਲਮਾਂ ਰਿਲੀਜ਼ ਹੋਣ ਇਕੱਠੀਆਂ 3 ਹੋਣਗੀਆਂ। ਉਹਦੇ ਨਾਲ ਸਾਡੇ ਪ੍ਰੋਡਿਊਸਰ ਸਾਹਿਬਾਨ ਦਾ ਨੁਕਸਾਨ ਹੋਊਗਾ ਵੱਡਾ, ਸਾਡੀ ਇੰਡਸਟਰੀ ਦਾ ਲਾਸ ਹੋਊਗਾ। ਸੋ ਜਿੰਨਾ ਚਿਰ ਸਿਨੇਮਾ ਨਹੀਂ ਖੁੱਲ੍ਹਦਾ, ਇਹ ਸਾਡੇ ਲਈ ਵੀ ਇੱਕ ਸਵਾਲ ਹੈ ਕਿ ਅਸੀਂ ਮਿਲ ਕੇ ਬੈਠ ਕੇ ਇਹ ਕਿਹੋ ਜਿਹਾ ਪ੍ਰੋਗਰਾਮ ਬਣਾਈਏ ਤਾਂ ਕਿ 1 ਬਾਈ 1 ਫਿਲਮਾਂ ਰਿਲੀਜ਼ ਕਰੀਏ। ਸੋ ਜਿਹੜਾ ਤੁਹਾਡਾ ਸਵਾਲ ਹੈ ਕਿ ਜੇ ਅਗਲੇ ਮਹੀਨੇ ਸਰਕਾਰ ਸਾਨੂੰ ਕੋਈ ਰਾਹਤ ਦੀ ਖਬਰ ਦਿੰਦੀ ਹੈ ਤਾਂ ਜਿਸ ਦਿਨ ਰਾਹਤ ਦੀ ਖਬਰ ਆਉਂਦੀ ਹੈ ਸਿਨੇਮਾ ਉਸ ਦਿਨ ਤੋਂ ਸ਼ੁਰੂ ਹੋ ਜਾਣਾ ਹੈ। ਮੋਸਟ ਪ੍ਰੋਬਬਲੀ ਉਹ ਤੋਂ ਬਾਅਦ 1 ਹਫ਼ਤਾ ਲੱਗੂਗਾ ਕਿ 1 ਹਫ਼ਤੇ ਅਸੀਂ ਕੋਈ ਟੈਸਟਿੰਗ ਰੱਖਾਂਗੇ। ਜਿਹੜੀਆਂ ਪੁਰਾਣੀਆਂ ਫਿਲਮਾਂ ਸਾਡੀਆਂ 2 ਰਿਲੀਜ਼ ਹੋਈਆਂ ਸੀ, ਜਿਹਦੇ ਵਿੱਚ ਇੱਕੋ ਮਿੱਕੇ ਫਿਲਮ ਸਰਤਾਜ ਹੋਣ ਦੀ ਬਹੁਤ ਅੱਛੀ ਫਿਲਮ ਸੀ ਉਹ, ਉਸ ਫਿਲਮ ਨੂੰ, ਤੇ ਦੂਜੀ ਸਾਡੀ ਫਿਲਮ ਸੀਗੀ ਚੱਲ ਮੇਰਾ ਪੁੱਤ, ਉਹ ਫਿਲਮਾਂ ਨੂੰ 2 ਦਿਨ ਹੀ ਮਿਲੇ ਨੇ। ਅਸੀਂ ਚਾਹਾਂਗੇ ਕਿ ਉਹ ਫਿਲਮਾਂ ਨੂੰ ਪਹਿਲ ਦਿੱਤੀ ਜਾਵੇ ਕਿ ਪਹਿਲ ਦੇ ਆਧਾਰ ਤੇ 2 ਫਿਲਮਾਂ ਹੋਰ ਰਿਲੀਜ਼ ਕੀਤੀਆਂ ਜਾਣ। ਉਸ ਤੋਂ ਬਾਅਦ ਜਿਵੇਂ ਸਾਡੇ ਪ੍ਰੋਡਿਊਸਰ ਸਾਹਿਬਾਨ ਮਿਲ ਬੈਠ ਕੇ ਕੈਲੰਡਰ ਬਣਾਉਂਦੇ ਨੇ,
ਅਗਲੀਆਂ ਫਿਲਮਾਂ ਰਿਲੀਜ਼ ਕਰਨ ਦਾ ਤੁਹਾਨੂੰ ਮੌਕਾ, ਤੁਹਾਨੂੰ ਸਾਰਿਆਂ ਨੂੰ ਦੇਖਣ ਦਾ ਮੌਕਾ ਮਿਲੂਗਾ। ਸੋ ਇਹ ਸਾਡੇ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਅੱਜ ਸਾਡੇ ਕੋਲੇ, ਮੈਂ ਬਾਰ-ਬਾਰ ਹਰ ਜਗ੍ਹਾ ਇਹ ਗੱਲ ਕਹਿਣਾ ਹੁੰਦਾ, ਅੱਜ ਸਾਡੇ ਕੋਲੇ ਸਾਡੇ ਕਲਚਰ ਨੂੰ ਫੈਲਾਉਣ ਦਾ, ਸਾਡੀ ਮਾਂ ਬੋਲੀ ਨੂੰ ਫੈਲਾਉਣ ਦਾ, ਸਾਡੇ ਸੰਸਕਾਰਾਂ ਨੂੰ, ਸਾਡੇ ਵਿਰਸੇ ਨੂੰ, ਸਾਡੀ ਵਿਰਾਸਤ ਨੂੰ ਸਾਡੀਆਂ ਜਨਰੇਸ਼ਨ ਤੱਕ ਪਹੁੰਚਾਉਣ ਦਾ ਇੱਕੋ ਇੱਕ ਸਾਧਨ ਬਚਿਆ, ਸਿਨੇਮਾ। ਬਿਲਕੁਲ। ਸੋ ਇਹ ਸਿਨੇਮਾ ਸੀ, ਸਿਨੇਮੇ ਦੀ ਤਾਕਤ ਸੀ, ਜਿਹਨੇ ਵਿਦੇਸ਼ਾਂ 'ਚ ਜੰਮੇ ਸਾਡੇ ਪੰਜਾਬੀ ਬੱਚਿਆਂ ਨੂੰ ਵੀ ਪੰਜਾਬੀ ਬੋਲਣ ਲਾਇਆ, ਪੰਜਾਬੀ ਮੁਹਾਵਰੇ ਅਖਾਣਾਂ ਤੱਕ ਪਹੁੰਚਾਇਆ। ਸੋ ਇਸ ਕਰਕੇ ਜ਼ਰੂਰੀ ਹੈ ਕਿ ਸਿਨੇਮਾ ਖੁੱਲ੍ਹੇ ਤਾਂ ਕਿ ਜਨ ਜੀਵਨ ਆਮ ਹੋਵੇ। ਅਸੀਂ ਚੰਗੀ ਜ਼ਿੰਦਗੀ ਦੀ ਕਾਮਨਾ ਕਰਦੇ ਹਾਂ। ਬਿਲਕੁਲ। ਜਾਂਦੇ ਜਾਂਦੇ ਤੁਹਾਡੇ ਕੋਲੋਂ ਕਮੈਂਟ ਲਵਾਂਗਾ। ਵਾਰਨਿੰਗ 'ਚ ਅਸੀਂ ਤੁਹਾਡਾ ਬੜਾ ਸੋਹਣਾ ਕਿਰਦਾਰ ਦੇਖਿਆ। ਵਾਰਨਿੰਗ ਫਿਲਮ ਬਣ ਰਹੀ, ਉਹਦੀ ਕਾਫੀ ਹਾਈਪ ਬਣੀ ਹੋਈ ਹੈ। ਵਾਰਨਿੰਗ ਫਿਲਮ ਦੇ ਵਿੱਚ ਵੀ ਉਹ ਕਿਰਦਾਰ ਸਾਨੂੰ ਵੱਡਾ ਹੋ ਕੇ ਨਜ਼ਰ ਆਉਣਾ ਹੈ। ਬਿਲਕੁਲ ਬਿਲਕੁਲ, ਬਹੁਤ ਹੀ ਅੱਛਾ ਇੱਕ ਕਿਰਦਾਰ ਹੈ ਵਾਰਨਿੰਗ ਦੇ ਵਿੱਚ, ਜਿਹਦੇ ਜਿਸ ਤਰ੍ਹਾਂ ਦਾ ਪਹਿਲਾਂ ਸੀ ਵੈਬ ਸੀਰੀਜ਼ ਤੋਂ, ਉਸ ਤੋਂ ਵੀ ਵੱਡਾ ਹੀ ਕਿਰਦਾਰ ਹੈ ਐਕਚੁਅਲੀ। ਇਨਫੈਕਟ ਉਹ ਫਿਲਮ ਵੀ ਬਹੁਤ ਵੱਡੀ ਹੋਈ ਵੀ ਹੈ ਹੁਣ, ਕਿਉਂਕਿ ਹੁਣ ਉਸ ਫਿਲਮ ਦੇ ਵਿੱਚ ਗਿੱਪੀ ਬਾਈ, ਉਹ ਫਿਲਮ ਆ ਜਿਹਨੂੰ ਚਰਚੇ, ਮਤਲਬ ਉਹਨਾਂ ਗਿੱਪੀ ਨੂੰ, ਭਾਜੀ ਨੂੰ ਖੁਸ਼ੀ ਨਹੀਂ ਹੋਣੀ ਜਿੰਨੀ ਆਡੀਅנס ਨੂੰ ਖੁਸ਼ੀ ਆ ਰਹੀ ਹੈ। ਇਸ ਤੋਂ ਇਲਾਵਾ ਗਿੱਪੀ ਬਾਈ ਉਸ ਖੁਦ ਉਸ ਫਿਲਮ ਦੇ ਵਿੱਚ ਹੈਗੇ ਨੇ, ਉਸ ਫਿਲਮ ਦੇ ਵਿੱਚ ਐਂਟਰੀ ਕਰ ਰਹੇ ਨੇ। ਸੋ ਬਸ ਇਹੀ ਹੈ ਕਿ ਪ੍ਰਮਾਤਮਾ ਅੱਗੇ ਦੁਆ ਕਰਦੇ ਹਾਂ ਕਿ ਜਲਦੀ ਸਿਨੇਮੇ ਖੁੱਲ ਜਾਣ। ਮਤਲਬ ਤੁਸੀਂ ਕੁਝ ਵੱਡਾ ਰੱਖੀ ਬੈਠੇ ਹੋ ਆਪਣੇ ਕੋਲ, ਇਹ ਕਹਿ ਸਕਦੇ ਹੋ। ਹਾਂ, ਮੈਂ ਇੱਕ ਹੋਰ ਗੱਲ ਕਹਿਣਾ ਚਾਹਾਂਗਾ ਕਿ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸ਼ੂਟਿੰਗਸ ਦੀਆਂ ਬੇਸਿਕਲੀ ਹਲੇ ਮੈਂ ਸਰਕਾਰ ਅੱਗੇ ਇਹ ਵੀ ਅਪੀਲ ਕਰਾਂਗਾ ਕਿ ਜਿਸ ਤਰ੍ਹਾਂ ਸ਼ੂਟਿੰਗ ਸਾਡੀਆਂ ਸਟਾਰਟ ਕਰਵਾਈਆਂ ਉਹਨਾਂ ਨੇ, ਕਿ ਚੰਗੀ ਤਰ੍ਹਾਂ ਹੋਰ ਇੱਕ ਰੂਲਸ ਐਂਡ ਰੈਗੂਲੇਸ਼ਨ ਦੇ ਨਾਲ ਕਰਵਾ ਲੈਣ, ਤਾਂ ਕਿ ਕਿਸੇ ਵੀ ਡਾਇਰੈਕਟਰ ਨੂੰ ਜਾਂ ਪ੍ਰੋਡਿਊਸਰ ਨੂੰ ਕੋਈ ਪ੍ਰੋਬਲਮ ਨਾ ਆਵੇ ਸ਼ੂਟਿੰਗ ਦੇ ਦੌਰਾਨ। ਕਿਉਂਕਿ ਪਿੱਛੇ ਜੇ ਇੱਕ ਦੋ ਸ਼ੂਟਿੰਗਸ ਜੋ ਚੱਲ ਰਹੀਆਂ ਸੀ, ਉਹਨਾਂ ਨੇ ਪਰਮਿਸ਼ਨਸ ਵੀ ਲਿੱਤੀਆਂ ਸੀ ਹਲਕੀਆਂ ਫੁਲਕੀਆਂ, ਲੇਕਿਨ ਕੁਝ ਕਹਿੰਦੇ ਨੇ ਕਿ ਪਰਮਿਸ਼ਨਾਂ ਸਾਨੂੰ ਬਹੁਤ ਜ਼ਿਆਦਾ ਡਿਟੇਲਸ ਵਰਕ 'ਚ ਚਾਹੀਦੀਆਂ, ਕਿ 3-4 ਜਗ੍ਹਾ ਤੋਂ ਪਰਮਿਸ਼ਨਸ ਚਾਹੀਦੀ ਹੁੰਦੀ। ਹਾਂ, ਇਹ ਇੰਪਲੀਮੈਂਟ ਸਹੀ ਨਹੀਂ ਹੋਇਆ, ਕਿ ਇੰਪਲੀਮੈਂਟ ਸਹੀ ਨਾ ਹੋਣ ਕਰਕੇ ਉਹ ਸ਼ੂਟਿੰਗਸ ਨੂੰ ਪਰੇਸ਼ਾਨੀਆਂ ਆ ਰਹੀਆਂ ਨੇ। ਹੁਣ ਇੱਕ ਬੰਦਾ, ਜੇ ਸਾਨੂੰ ਇਹ ਗੱਲ ਦੀ ਹਦਾਇਤ ਹੋਈ ਹੈ ਕਿ ਤੁਸੀਂ ਜਿਹੜੀ ਡਿਸਟ੍ਰਿਕਟ ਦੇ ਵਿੱਚ ਸ਼ੂਟ ਕਰਨਾ ਹੈ, ਜ਼ਿਲ੍ਹੇ 'ਚ ਸ਼ੂਟ ਕਰਨਾ ਹੈ, ਉਸ ਜ਼ਿਲ੍ਹੇ ਦੇ ਜਿਹੜੇ ਡਿਪਟੀ ਕਮਿਸ਼ਨਰ ਹੈ ਉਹਨਾਂ ਤੋਂ ਤੁਸੀਂ ਪਰਮਿਸ਼ਨ ਲੈਣੀ ਹੈ। ਇਹ ਬਿਲਕੁਲ ਸਹੀ ਹੈ, ਸਾਨੂੰ ਡਿਪਟੀ ਕਮਿਸ਼ਨਰ ਤੋਂ ਪਰਮਿਸ਼ਨ ਲੈਣੀ ਚਾਹੀਦੀ ਹੈ। ਪਰ ਅੱਗੇ ਜਾ ਕੇ ਇੰਨੀਆਂ ਉਹਨਾਂ ਨੂੰ ਖਿਲਾਰ ਦਿੱਤਾ ਗਿਆ ਕਿ ਹੁਣ ਤੁਸੀਂ ਫਾਇਰ ਬ੍ਰਿਗੇਡ ਕੋਲ ਵੀ ਜਾਓ, ਹੁਣ ਤੁਸੀਂ ਹਾਊਸ ਡਿਪਾਰਟਮੈਂਟ ਕੋਲ ਜਾਓ, ਹਾਊਸ ਡਿਪਾਰਟਮੈਂਟ ਕੋਲ ਜਾਓ। ਮਤਲਬ ਬੰਦੇ ਨੂੰ ਇਹ ਲੱਗਦਾ ਕਿ ਮੈਂ ਨਾ ਸ਼ੂਟਿੰਗ ਨਹੀਂ ਕਰ ਰਿਹਾ, ਮੈਂ ਕੋਈ ਗੁਨਾਹ ਕਰ ਰਿਹਾ, ਮੈਂ ਕੋਈ ਗੁਨਾਹ ਕਰਨ ਦੀ ਇਜਾਜ਼ਤ ਲੈ ਰਿਹਾ। ਸੋ ਇਹ ਬਕਾਇਦਾ ਇੱਕ ਕੰਮ ਹੈ, ਜਿਵੇਂ ਨਾ ਹਰ ਕੰਮ ਨੇ, ਜਿਵੇਂ ਆਪਾਂ ਕਹਿੰਦੇ ਖੇਤੀਬਾੜੀ ਇੱਕ ਸਾਡਾ ਕੰਮ ਹੈ, ਜਿਵੇਂ ਆਪਾਂ ਕਹਿੰਦੇ ਹਾਂ ਕਿ ਫਲਾਣਾ ਦਫ਼ਤਰ ਫਲਾਣੇ ਡਿਪਾਰਟਮੈਂਟ ਦਾ ਆਪਣਾ ਕੰਮ ਹੈ, ਸਾਡਾ ਸੜਕਾਂ ਬਣਾਉਣਾ ਇੱਕ ਕੰਮ ਹੈ, ਸਾਡਾ ਹੌਸਪਿਟੈਲਿਟੀ ਦਾ ਇੱਕ ਕੰਮ ਹੈ। ਇਹ ਤਾਂ ਅਲੱਗ-ਅਲੱਗ ਜਿਵੇਂ ਕੰਮ ਨੇ, ਇਹ ਵੀ ਇੱਕ ਬਕਾਇਦਾ ਕਾਰੋਬਾਰ ਹੈ, ਕੰਮ ਹੈ। ਸੋ ਇਸ ਕਾਰੋਬਾਰ ਨੂੰ ਵਧਾਉਣ ਦੀ ਇਜਾਜ਼ਤ ਦਿਓ, ਇਹਨੂੰ ਨਾ ਇੰਨਾ ਤੰਗ ਨਾ ਕਰੋ ਕਿ ਲੋਕ ਇਹ ਤੋਂ ਭੱਜ ਜਾਣ, ਲੋਕ ਇਹ ਕਹਿਣ ਵੀ ਇਹਦੇ ਨਾਲ ਦਫ਼ਤਰ 'ਚ ਕਲਰਕ ਲੱਗ ਜਾਓ, ਯਾਰ ਕੀ ਕੰਮ ਕਰ ਲਿਆ ਤੁਸੀਂ। ਸੋ ਗੌਰਮੈਂਟ ਤੋਂ ਸਾਡੀ ਐਸੋਸੀਏਸ਼ਨ ਨੇ ਬਕਾਇਦਾ ਜਾ ਕੇ ਬੇਨਤੀ ਕਰਕੇ ਸਰਕਾਰ ਨੂੰ ਕਿ ਇਸ ਕੰਮ ਨੂੰ ਤੁਸੀਂ ਇੰਪਲੀਮੈਂਟ ਕਰਨ ਦੀ ਇਜਾਜ਼ਤ ਦਿਓ, ਸਾਨੂੰ ਸ਼ੂਟਿੰਗਾਂ ਕਰਨ ਦੀ ਇਜਾਜ਼ਤ ਦਿਓ। ਹਾਲਾਂਕਿ ਗੌਰਮੈਂਟ ਨੇ ਥੋੜੀ ਜਿਹੀ ਫਰਾਖਦਿਲੀ ਦਿਖਾਈ ਵੀ ਉਹਨਾਂ ਨੇ ਵਿਆਹਾਂ ਦੇ ਉੱਤੇ 30 ਬੰਦਿਆਂ ਦੀ ਇਜਾਜ਼ਤ ਦਿੱਤੀ ਸੀ, ਤੇ ਸਾਨੂੰ ਸ਼ੂਟਿੰਗ ਕਰਨ ਲਈ 50 ਬੰਦਿਆਂ ਦੀ ਇਜਾਜ਼ਤ ਦਿੱਤੀ, ਕਿ ਕਰਿਊ ਵੱਡਾ ਹੁੰਦਾ। ਫਿਰ ਵੀ ਕਿਹਾ ਕਿ ਤੁਸੀਂ ਇਹਤਿਆਤ ਵਰਤੋ। ਸੋ ਸਾਨੂੰ ਸਾਰਿਆਂ ਨੂੰ, ਜਾਂ ਸਾਡੇ ਜਿਹੜੇ ਐਕਟਰ ਸਾਹਿਬਾਨ ਨੇ, ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਅਹਿਸਾਸ ਹੈਗਾ, ਸਾਡੇ ਡਾਇਰੈਕਟਰ ਨੂੰ, ਪ੍ਰੋਡਿਊਸਰ ਨੂੰ, ਸਭ ਨੂੰ ਅਹਿਸਾਸ ਹੈ, ਕੈਮਰਾਮੈਨ ਨੂੰ ਅਹਿਸਾਸ ਹੈ ਕਿ ਅਸੀਂ ਆਪਣੇ ਆਪ ਨੂੰ ਬਚਾਉਣਾ, ਕਿਉਂਕਿ ਅਸੀਂ ਸ਼ੂਟਿੰਗ ਕਰਕੇ ਸ਼ਾਮ ਨੂੰ ਘਰ ਜਾਣਾ ਹੁੰਦਾ ਕਿ ਅਸੀਂ ਕਰੋਨਾ ਘਰ ਨਾ ਲੈ ਕੇ ਜਾਈਏ। ਸੋ ਅਸੀਂ ਆਪਣੇ ਬਚਾਅ ਰੱਖਦੇ ਹਾਂ, ਪਰ ਫਿਰ ਸਾਨੂੰ ਬਚਾਅ ਤੋਂ ਪਹਿਲਾਂ ਇੰਨਾ ਤੰਗ ਕਰ ਦਿੱਤਾ ਜਾਂਦਾ ਕਿ ਤੁਸੀਂ ਹਾਊਸ ਡਿਪਾਰਟਮੈਂਟ ਜਾਓ, ਉਹਨੂੰ ਪੈਸੇ ਦੇ ਕੇ ਆਓ। ਸਿੱਧੀ ਪੰਜਾਬੀ ਜਿਹੜੀ ਗੱਲ ਹੈ ਕਿ ਉਹਨੂੰ ਪੈਸੇ ਦੇ ਕੇ ਆਓ ਤਾਂ ਤੁਹਾਨੂੰ ਇਜਾਜ਼ਤ ਮਿਲੂਗੀ। ਫਿਰ ਮੈਨੂੰ ਐ ਸਮਝ ਨਹੀਂ ਆਉਂਦੀ ਵੀ ਉਹ ਪੈਸੇ ਦੇਣਾ ਕਰੋਨਾ ਭੱਜ ਜਾਂਦਾ, ਫਿਰ ਤਾਂ ਕਰੋਨਾ ਵੀ ਰਿਸ਼ਵਤਖੋਰ ਹੋ ਗਿਆ। ਇਹ ਕਿੱਥੋਂ ਦਾ ਸਵਾਲ ਹੈ। ਅਸੀਂ ਵੀ ਬਾਕੀ ਕੰਮਾਂ ਨਾਲ ਕਾਰੋਬਾਰ ਕਰਦੇ ਹਾਂ, ਬਾਲ ਬੱਚੇ ਛੱਡ ਕੇ ਦਿਨ ਰਾਤ ਝਾਕਦੇ ਹਾਂ, ਇਹ ਵੀ ਸਾਡਾ ਕੰਮ ਹੈ। ਸੋ ਪਲੀਜ਼, ਜਿੱਥੇ ਬਾਕੀ ਕੰਮ ਖੋਲ੍ਹਣ ਦੀ ਇਜਾਜ਼ਤ ਹੈ, ਉਸ ਗੌਰਮੈਂਟ ਦੇ ਅਸੂਲਾਂ ਨੂੰ ਅਸੀਂ ਵੀ ਮੰਨਣ ਨੂੰ ਤਿਆਰ ਹਾਂ, ਪਰ ਉਹਨੂੰ ਤਰੀਕੇ ਨਾਲ ਇੰਪਲੀਮੈਂਟ ਕਰੀਏ। ਸਾਡੇ ਡਿਪਾਰਟਮੈਂਟ ਲੋਕਾਂ ਨੂੰ, ਸਾਡੀ ਫਿਲਮ ਲਾਈਨ ਦੇ ਲੋਕਾਂ ਨੂੰ ਹਰਾਸ ਨਾ ਕੀਤਾ ਜਾਵੇ। ਹਾਂ ਬਈ, ਤੁਸੀਂ ਕਿੱਧਰ ਕੈਮਰਾ ਗੱਡੀ ਬੈਠੇ ਹੋ, ਤੁਹਾਨੂੰ ਕਿਹਨੇ ਦੱਸਿਆ? ਅਸੀਂ ਕਿਹਾ ਸਰ ਆਹ ਡਿਪਟੀ ਕਮਿਸ਼ਨਰ ਸਾਹਿਬ ਦੀ ਸਾਡੇ ਕੋਲ ਪਰਮਿਸ਼ਨ ਹੈ, ਦਿਖਾਓ ਤਾਂ। ਅੱਛਾ, ਸਾਨੂੰ ਤਾਂ ਦੱਸਿਆ ਨਹੀਂ ਤੁਸੀਂ। ਮਤਲਬ ਕੋਈ ਵੀ ਡਿਪਾਰਟਮੈਂਟ ਕਹਿ ਸਕਦਾ ਕਿ ਸਾਨੂੰ ਤਾਂ ਇਜਾਜ਼ਤ ਨਹੀਂ ਲਈ। ਸੋ ਇਹ ਇੱਕ ਗੱਲ ਹੈ ਕਿ ਇਹ ਨਾ ਸ਼ੂਟਿੰਗ ਦੇ ਦੌਰਾਨ ਇੱਕ ਸਰ ਪ੍ਰੋਬਲਮ ਹੋਈ। ਅਸੀਂ ਇੱਕ ਵਾਰਨਿੰਗ ਫਿਲਮ ਦੀ ਸ਼ੂਟਿੰਗ ਕਰ ਰਹੇ ਸੀ, ਹਾਲਾਂਕਿ ਸਾਡੇ ਕੋਲ ਪਰਮਿਸ਼ਨ ਸੀ ਉਸ ਜਗ੍ਹਾ ਦੀ, ਪਰ ਫਿਰ ਵੀ ਉੱਥੇ ਕੁਝ ਜਰਨਲਿਸਟ, ਕੁਝ ਇਸ ਤਰ੍ਹਾਂ ਲੋਕ ਆਏ, ਉਹ ਸਾਨੂੰ ਕਹਿੰਦੇ ਸਾਨੂੰ ਤੁਹਾਡੇ ਕੋਲ ਪਰਮਿਸ਼ਨ ਹੈਗੀ ਹੈ। ਮੈਂ ਕਿਹਾ ਜੀ ਤੋ ਜਿਹੜੇ ਡਾਇਰੈਕਟਰ ਸੀ ਜਾਂ ਪ੍ਰੋਡਕਸ਼ਨਸ ਵਾਲੇ, ਉਹ ਕਹਿੰਦੇ ਸਾਡੇ ਕੋਲ ਪਰਮਿਸ਼ਨਸ ਹੈਗੀ ਹੈ। ਕਹਿੰਦੇ ਤੁਸੀਂ ਦਿਖਾਓ, ਸਾਨੂੰ ਪਰਮਿਸ਼ਨ ਦਿਖਾਓ। ਉਹ ਕਹਿੰਦੇ ਤੁਸੀਂ ਕੌਣ? ਕਹਿੰਦੇ ਜੀ ਅਸੀਂ ਜਰਨਲਿਸਟ ਹੈਗੇ। ਸੋ ਉਹ ਹਰ ਬੰਦਾ ਇੱਕ ਧੱਕਾ ਕਰਦਾ, ਉਹ ਕਿ ਮੈਂ ਫਲਾਣਾ ਆਫੀਸਰ ਹਾਂ, ਜਾਂ ਉਹ ਉਸ ਤਰ੍ਹਾਂ ਦੀ ਗੱਲ ਨਾ ਹੋਵੇ ਤਾਂ ਕਿ ਉਹਨਾਂ ਨੂੰ ਈਜ਼ੀ ਹੋ ਜਾਏ ਸ਼ੂਟਿੰਗ ਕਰਨੀ। ਇਸ ਗੱਲ ਤੋਂ ਸਾਨੂੰ ਹਿਸਟਰੀ ਨੂੰ ਥੋੜੀ ਛਾਨਣ ਦੀ ਲੋੜ ਹੈ। ਸਾਡਾ ਜਿਹੜਾ ਪੰਜਾਬੀਆਂ ਦਾ ਇਤਿਹਾਸ ਰਿਹਾ, ਬੜਾ ਸ਼ਾਨਾਮਤਾ ਇਤਿਹਾਸ ਹੈ ਕਿ ਅਸੀਂ ਕੋਈ ਵੀ ਜਦੋਂ ਆਫਤ ਆਉਂਦੀ ਹੈ, ਉਦੋਂ ਅਸੀਂ ਚਾਹੇ ਹੜ੍ਹ ਹੋਵੇ, ਚਾਹੇ ਕੋਈ ਸੋਕਾ ਪੈ ਗਿਆ, ਜਾਂ ਮਹਾਮਾਰੀ ਵੀ ਹੁਣ ਆਈ ਹੈ, ਸਾਡੀਆਂ NGOs ਨੇ, ਸਾਡੇ ਲੋਕਾਂ ਨੇ ਉੱਠ ਕੇ ਕਿੰਨੇ ਲੰਗਰ ਲਾਏ।
ਲੋਕਾਂ ਦੀ ਹੈਲਪ ਕੀਤੀ। ਸੋ ਇਹ ਮੈਂ ਕਹਿੰਦਾ ਇਹ ਕਿਹੜਾ ਕੰਮ ਛੇੜ ਲਿਆ ਅਸੀਂ, ਜਿਹੜੇ ਕੰਮ ਦੇ ਵਿੱਚ ਅਸੀਂ ਆਪਣੇ ਬੰਦਿਆਂ ਨੂੰ ਤੰਗ ਕਰਨ ਲੱਗੇ। ਕਿਸੇ ਬੰਦੇ ਕੋਲ ਕੋਈ ਅਥਾਰਟੀ ਤਾਂ ਚਾਹੀਦੀ ਹੈ। ਮੈਂ ਕਹਾਂ ਕਿ ਪਰਮਵੀਰ ਤੂੰ ਮੋਟਰਸਾਈਕਲ ਚਲਾ ਰਿਹਾ, ਮੈਨੂੰ ਲਾਇਸੈਂਸ ਦਿਖਾ, ਪਰ ਲਾਇਸੈਂਸ ਚੈੱਕ ਕਰਨ ਵਾਲਾ ਕੋਈ ਬੰਦਾ ਅਥਾਰਟੀ ਤਾਂ ਹੋਵੇ ਅੱਗੇ। ਚੈੱਕ ਕਰਨ ਦੀ ਅਥਾਰਟੀ ਕਿਹਦੇ ਕੋਲ ਹੈ? ਥੋੜੀ ਮੈਂ ਤੁਰਿਆ ਜਾਂਦਾ ਵਿੱਚ ਸ਼ੂਟਿੰਗ ਹੋ ਰਹੀ ਹੈ, ਹਾਂ ਮਿਲ ਤੁਹਾਡੇ ਕੋਲ ਪਰਮਿਸ਼ਨ ਹੈਗੀ ਹੈ, ਦਿਖਾਓ ਮੈਨੂੰ। ਯਾਰ ਇਹ ਕੀ ਗੱਲ ਹੋਈ? ਨਹੀਂ ਮੇਰੀ ਗੱਲ ਸੁਣੋ, ਪਰਮਿਸ਼ਨ ਵਾਲੇ ਦੇਖਣ ਵਾਲੇ ਨੂੰ ਕਿੰਨਾ ਫਿਕਰ ਹੈ ਵੀ ਪਰਮਿਸ਼ਨ ਦੇਖਾਂ। ਜਿਹੜੇ ਬੰਦੇ ਉੱਥੇ 50 60 ਜਾਂ 40 ਸ਼ੂਟਿੰਗ ਕਰ ਰਹੇ ਨੇ ਉਹਨਾਂ ਨੂੰ ਕੋਈ ਫਿਕਰ ਨਹੀਂ, ਕਿਉਂਕਿ ਉਹਨਾਂ ਦਾ ਕਿਹੜਾ ਘਰ-ਬਾਰ, ਉਹਨਾਂ ਦਾ ਕਿਹੜਾ ਬੱਚੇ ਹੈ। ਉਹ ਤਾਂ ਕਰੋਨਾ ਹੱਥਾਂ 'ਚ ਨਹੀਂ ਫਿਰਦੇ ਵੀ ਲਾਓ। ਮਤਲਬ ਇਹ ਗੱਲਾਂ ਸਾਨੂੰ ਗੈਰ ਜ਼ਿੰਮੇਵਾਰ ਨਾ ਸਮਝੋ। ਅਸੀਂ ਜ਼ਿੰਮੇਵਾਰ ਵਿਅਕਤੀ ਹਾਂ ਸਮਾਜ ਦੇ। ਸਾਡੀਆਂ ਬਣਾਈਆਂ ਹੋਈਆਂ ਚੀਜ਼ਾਂ, ਸਾਡੇ ਜਿਹੜੀਆਂ ਫਿਲਮਾਂ ਦਾ ਅਸੀਂ ਹਿੱਸਾ, ਜਿਹੜੇ ਟੈਲੀਵਿਜ਼ਨ ਸੀਰੀਅਲ ਦਾ ਅਸੀਂ ਹਿੱਸਾ, ਉਹਨਾਂ ਨੂੰ ਲੋਕ ਦੇਖਦੇ ਨੇ, ਲੋਕ ਤੋਂ ਚੰਗੀਆਂ ਗੱਲਾਂ ਵੀ ਸਿੱਖਦੇ ਨੇ। ਸੋ ਇਸ ਕਰਕੇ ਸਾਨੂੰ ਪਲੀਜ਼ ਤੰਗ ਨਾ ਕਰੋ, ਸਾਨੂੰ ਵੀ ਕੰਮ ਕਰਨ ਦਿਓ, ਅਸੀਂ ਸਮਾਜ ਦਾ ਹਿੱਸਾ। ਸੋ ਇਸ ਕਰਕੇ ਜੇ ਕੋਈ ਪਰਮਿਸ਼ਨ ਦੇਖਣੀ ਚਾਹੁੰਦਾ ਅਸੀਂ ਤਿਆਰ ਹਾਂ। ਪਰਮਿਸ਼ਨਾਂ ਦੇ ਅਨੁਸਾਰ ਅਸੀਂ ਹਰ ਯੂਨਿਟ ਨੂੰ ਬੇਨਤੀ ਕਰਦੇ ਹਾਂ ਕਿ ਪਰਮਿਸ਼ਨ ਦੇ ਅਨੁਸਾਰ ਕੰਮ ਕਰੋ, ਅਹਤਿਆਤ ਵਰਤੋ, ਤੁਸੀਂ ਮਾਸਕ ਵੀ ਵਰਤੋ, ਤੁਸੀਂ ਗਲਵਜ਼ ਵੀ ਵਰਤੋ, ਤੁਸੀਂ ਸੈਨੀਟਾਈਜ਼ ਵੀ ਰੱਖੋ, ਤੇ ਦੂਰੀ ਬਣਾ ਕੇ ਵੀ ਰੱਖੋ ਜਿੰਨੀ ਰੱਖ ਸਕਦੇ ਹੋ, ਜਿੰਨੀ ਕਿ ਮੇਨਟੇਨ ਕੀਤੀ ਜਾ ਸਕਦੀ ਹੈ। ਸੋ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖਦੇ ਹਾਂ। ਇਸੇ ਕਰਕੇ ਕੁਝ ਟਾਈਮ ਪਹਿਲਾਂ ਸਰਕਾਰ ਦੀਆਂ ਹਦਾਇਤਾਂ ਦੇ, ਸਰਕਾਰ ਨੇ ਜਦੋਂ ਸਾਨੂੰ ਹਦਾਇਤਾਂ 'ਤੇ ਸ਼ੂਟਿੰਗ ਕਰ ਸਕਦੇ ਹੋ, ਉਦੋਂ ਸਰਕਾਰ ਨੇ ਸਾਨੂੰ ਸੁਜੈਸਟ ਕੀਤਾ ਸੀ ਕਿ ਤੁਸੀਂ ਆਪਣੇ ਲੈਵਲ ਤੇ ਐਸੋਸੀਏਸ਼ਨ, ਆਪਣੀ ਕਮੇਟੀ ਬਣਾਵੋ। ਜਿਹੜੀ ਕਮੇਟੀ ਜਿੱਥੇ ਜਿੱਥੇ ਹੋ ਸਕੇ, ਸਾਰੀਆਂ ਜਗ੍ਹਾ ਤੇ ਨਹੀਂ ਜਾ ਸਕਦੇ, ਜਿੱਥੇ ਹੋ ਸਕੇ ਜਾ ਕੇ ਚੈੱਕ ਕਰੋ ਕਿ ਤੁਹਾਡੇ ਬੰਦੇ ਠੀਕ ਕੰਮ ਕਰ ਰਹੇ ਨੇ, ਅਹਤਿਆਤ ਵਰਤ ਰਹੇ ਨੇ। ਸੋ ਰਵਾਬ ਸਟੂਡੀਓ ਤੋਂ ਅਸ਼ਵਨੀ ਸ਼ਰਮਾ ਜੀ, ਸੋ ਇਸੇ ਤਰ੍ਹਾਂ ਸਾਡੇ ਨਾਲ ਬਲਕਾਰ ਸਿੱਧੂ ਜੀ, ਸਾਡੇ ਥੀਏਟਰਿਸਟ ਨੇ, ਸਿਨੇਮਾ ਦੇ ਵੀ ਅੱਛੇ ਕਲਾਕਾਰ ਨੇ, ਸੀਨੀਅਰ ਸਾਡੇ ਬੰਦੇ ਨੇ। ਇਸੇ ਤਰ੍ਹਾਂ ਸਵਰਾਜ ਸੰਧੂ ਜੀ, ਸੋ ਸਾਡੇ ਸੀਨੀਅਰ ਪਰਸਨ ਨੇ, ਮੈਡਮ ਗੁਰਪ੍ਰੀਤ ਕੌਰ ਭੰਗੂ, ਸਤਵੰਤ ਕੌਰ ਭੈਣ ਜੀ। ਸੋ ਉਸ ਕਮੇਟੀ 'ਚ ਮੈਂ ਵੀ ਸੀ। ਸੋ ਕੁਝ ਲੋਕ ਇਹੋ ਜਿਹੇ ਚੁਣੇ ਗਏ, ਜਿਹੜੇ ਲੋਕ 8-7 ਲੋਕਾਂ ਦੀ ਕਮੇਟੀ ਬਣਾਏਗੀ ਕਿ ਜਗ੍ਹਾ ਜਗ੍ਹਾ ਜਾ ਕੇ ਅਸੀਂ ਕਾਫੀ ਸ਼ੂਟਿੰਗਾਂ 'ਤੇ ਜਾ ਕੇ ਬੇਨਤੀ ਵੀ ਕੀਤੀ। ਹਾਲਾਂਕਿ ਸਾਡੇ ਕੋਲ ਕੋਈ ਅਥਾਰਟੀ ਨਹੀਂ ਚੈੱਕ ਕਰਨ ਦੀ ਕਿਸੇ ਨੂੰ, ਸਿਰਫ ਅਸੀਂ ਸ਼ੂਟਿੰਗ 'ਤੇ ਜਾ ਕੇ ਬੇਨਤੀ ਕਰ ਸਕਦੇ ਹਾਂ ਕਿ ਭਾਈ ਆਪਾਂ ਨੂੰ ਇਜਾਜ਼ਤ ਮਿਲੀ ਹੈ, ਆਪਾਂ ਆਪ ਹੀ ਖਿਆਲ ਰੱਖੀਏ। ਆਪਣੀ ਸ਼ੂਟਿੰਗ 'ਚੋਂ ਕੋਈ ਬੰਦਾ ਪੋਜ਼ਿਟਿਵ ਨਹੀਂ ਹੋਣਾ ਚਾਹੀਦਾ। ਆਪਾਂ ਕਰੋਨਾ, ਜਿੱਥੇ ਆਪਾਂ ਨੇ ਕੰਮ ਕਰਨਾ, ਕਰੋਨਾ ਨੂੰ ਵੀ ਹਰਾਉਣਾ ਨਾਲ ਨਾਲ। ਸੋ ਇਹ ਸਾਡਾ ਆਪਣਾ ਫਰਜ਼ ਹੈ। ਸੋ ਜਿੱਥੇ ਅਸੀਂ ਆਪਣਾ ਫਰਜ਼ ਨਿਭਾਉਂਦੇ ਹਾਂ, ਉੱਥੇ ਅਸੀਂ ਸਮਾਜ ਦੇ ਜ਼ਿੰਮੇਵਾਰ ਵਿਅਕਤੀ ਹਾਂ। ਸਾਡੇ ਤੇ ਯਕੀਨ ਕਰੋ, ਅਸੀਂ ਪਰਮਿਸ਼ਨ ਲੈ ਕੇ ਸ਼ੂਟ ਕਰਦੇ ਹਾਂ। ਸਾਨੂੰ ਖਾਮ-ਖਾਂ ਇਹ ਨਹੀਂ ਵੀ ਕੋਈ ਵੀ ਆ ਕੇ ਰੋਕ ਕੇ ਵੀ ਹਾਂ ਵੀ ਪਰਮਿਸ਼ਨ ਦਿਖਾਓ, ਫਿਰ ਅਸੀਂ ਕੰਮ ਕਦੋਂ ਕਰਾਂਗੇ? ਫਿਰ ਤਾਂ ਅਸੀਂ 2 ਬੰਦੇ ਇਸ ਕੰਮ ਦੀ ਰੱਖਾਂਗੇ ਵੀ ਜਿਹੜਾ ਵੀ ਆ ਗਿਆ ਉਹਨੂੰ ਪਰਮਿਸ਼ਨ ਦਿਖਾ ਦਿਆ ਕਰੋ ਜੀ। ਸੋ ਇਹ ਬੇਨਤੀ ਹੈ ਸਾਡੀ। ਬਿਲਕੁਲ। ਤੇ ਬਹੁਤ ਹੀ ਵੱਡੇ ਸਵਾਲ ਰੌਣੀ ਸਰ ਨੇ ਤੇ ਪਰਮਵੀਰ ਸਰ ਨੇ ਬੜੇ ਅੱਛੇ ਜਵਾਬ ਦਿੱਤੇ। ਸੋ ਸਾਡਾ ਵੀ ਇਹੀ ਮਕਸਦ ਹੈ, ਇੱਕ ਸਿਨੇਮਾ ਪ੍ਰੇਮੀ ਹੋਣ ਦੇ ਨਾਤੇ, ਮੇਰਾ ਵੀ ਇੱਕ ਫਿਲਮ ਜਰਨਲਿਸਟ ਹੋਣ ਦੇ ਨਾਤੇ ਸਰਕਾਰ ਨੂੰ ਇਹੀ ਰਿਕੁਐਸਟ ਹੈ ਕਿ ਸਿਨੇਮੇ ਨਾਲ ਇਨਸਾਫ ਕੀਤਾ ਜਾਵੇ। ਇਸ ਮਹੀਨੇ ਤੇ ਸਾਨੂੰ ਕੋਈ ਰਾਹਤ ਨਹੀਂ ਮਿਲੀ, ਪਰ ਅਕਤੂਬਰ ਦੇ ਵਿੱਚ, ਸਤੰਬਰ ਸ਼ੁਰੂ ਹੋ ਚੁੱਕਿਆ, ਅਕਤੂਬਰ ਦੇ ਵਿੱਚ ਸਿਨੇਮੇ ਲੋਕਡਾਊਨ 5 ਤੁਸੀਂ ਅਗਰ ਉਸ ਨੂੰ ਗਿਣਦੇ ਹੋ ਜਾਂ ਸ਼ੁਰੂ ਕਰੋਗੇ ਤਾਂ ਉਹ 'ਚ ਸਿਨੇਮਿਆਂ ਨੂੰ ਜ਼ਰੂਰ ਰਾਹਤ ਮਿਲਣੀ ਚਾਹੀਦੀ ਹੈ। ਕਿਉਂਕਿ ਉਹ ਸਿਰਫ ਸਿਨੇਮੇ ਨਹੀਂ, ਅੱਜ ਸਿਨੇਮੇ ਨਾਲ ਵੀ ਹਜ਼ਾਰਾਂ ਘਰ ਤੇ ਹਜ਼ਾਰਾਂ ਪੇਟ ਨੇ ਜਿਹੜੇ ਉਹ ਲੇਬਰ ਕਲਾਸ ਤੋਂ ਲੈ ਕੇ ਅਪਰ ਕਲਾਸ ਤੱਕ ਜੁੜੇ ਹੋਏ ਨੇ, ਸਾਰੇ ਜੁੜੇ ਹੋਏ ਨੇ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਗੱਲਾਂ ਦੇ ਉੱਪਰ ਸਰਕਾਰ ਨੂੰ, ਸਰਕਾਰ ਦਾ ਨੁਮਾਇੰਦਾ ਕੋਈ ਆਫੀਸਰ ਅਗਰ ਕਿਸ ਤੱਕ ਇੰਟਰਵਿਊ ਵੀਡੀਓ ਪਹੁੰਚਦੀ ਆ, ਸੋ ਪਲੀਜ਼ ਸਾਡੀ ਬੇਨਤੀ ਹੈ ਕਿ ਇਹਦੇ ਉੱਪਰ ਗੌਰ ਕੀਤਾ ਜਾਵੇ। ਸੋ ਸਰ ਤੁਸੀਂ ਗੱਲਾਂ ਬਾਤਾਂ ਕੀਤੀਆਂ, ਬਹੁਤ ਬਹੁਤ ਸ਼ੁਕਰੀਆ ਇੰਡੋਜ਼ ਟੀਵੀ ਤੇ ਉਮੀਦ ਹੈ ਕਿ ਲੋਕਡਾਊਨ 5 ਦੇ ਵਿੱਚ ਸਿਨੇਮਿਆਂ ਨੂੰ ਰਾਹਤ ਜ਼ਰੂਰ ਮਿਲੇਗੀ।